ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਫੇਸਬੁੱਕ ਤੋਂ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 10 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਹੜੇ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮਾਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ ਅਤੇ ਕੋਸਟ ਹਾਂਡਾਈ ਟ੍ਰੇਲਰ ਡੀਲਰਸ਼ਿਪ ਵਾਲੇ। ਇਹਨਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹੀ ਹੋਈ ਆ। ਤੁਸੀਂ ਇਹਨਾਂ ਦੇ ਕੋਲੋਂ ਹੰਡਾਈ ਦੇ ਨਵੇਂ ਡਰਾਈਵ ਐਂਡ ਰੀਫਰ ਟ੍ਰੇਲਰਸ ਅਤੇ ਹੋਰ ਮੇਕ ਮਾਡਲਸ ਦੇ ਟ੍ਰੇਲਰਸ ਜਿਹੜੇ ਖਰੀਦ ਸਕਦੇ ਹੋ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909-786-8008 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਹੜੀ ਸਭ ਤੋਂ ਪਹਿਲੀ ਖਬਰ ਆ, ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਸ਼ੇਅਰ ਕੀਤਾ ਸੀ, ਜਿਹੜੇ ਵਿਲੀਅਮ ਬਾਰ ਹੈਗੇ ਆ US ਦੇ ਅਟੋਰਨੀ ਜਨਰਲ, ਉਹਨਾਂ ਦੀ ਜਿਹੜੀ ਆ ਹੀਅਰਿੰਗ ਅੱਜ ਕੱਲ੍ਹ ਚੱਲ ਰਹੀ ਹੈਗੀ ਆ, ਖਾਸ ਕਰਕੇ ਜਿਹੜੀ ਰੋਬਰਟ ਮਿਊਲਰ ਦੀ ਰਿਪੋਰਟ ਆ ਉਹਦੀ ਬਾਬਤ। ਅਤੇ ਉਹ ਕਦੋਂ ਜਿਹੜੀ ਆ ਲੋਕਾਂ ਨੂੰ ਅਤੇ ਕਾਂਗਰਸ ਨੂੰ ਉਹਨਾਂ ਨੇ ਪੇਸ਼ ਕਰਨੀ ਹੈਗੀ ਆ। ਇੱਕ ਅੱਜ ਫਿਰ ਉਹਨਾਂ ਦੀ ਜਿਹੜੀ ਆ ਦੂਸਰੇ ਦਿਨ ਜਿਹੜੀ ਆ ਹੀਅਰਿੰਗ ਚੱਲੀ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਭਈ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ, ਉਹਨਾਂ ਦੀ ਜਿਹੜੀ ਕੈਂਪੇਨ ਸੀਗੀ ਉਸੇ ਟਾਈਮ ਦੇ ਉੱਤੋਂ ਜਿਹੜੀ ਸਪਾਈੰਗ ਆ ਉਹ ਸ਼ੁਰੂ ਹੋਈ ਸੀਗੀ। ਸੋ ਉਹਦੇ ਬਾਰੇ ਜਿਹੜੀ ਡਿਟੇਲਸ ਆ ਉਹ ਇਨਫੋਰਮੇਸ਼ਨ ਹਜੇ ਨਹੀਂ ਆ ਰਹੀ, ਪਰ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਲੱਗਦਾ ਆ ਵੀ ਉਸੇ ਟਾਈਮ ਤੋਂ ਜਿਹੜੀ ਸਪਾਈੰਗ ਆ ਉਹ ਸ਼ੁਰੂ ਹੋਈ ਹੈਗੀ ਆ। ਬਿਲਕੁਲ। ਸੋ ਕਹਿ ਸਕਦੇ ਹਾਂ ਵੀ ਜਿਹੜੇ GOP ਵਾਲੇ ਆ ਉਹਨਾਂ ਨੂੰ ਇੱਕ ਟਾਕਿੰਗ ਪੁਆਇੰਟ ਜਿਹੜਾ ਆ ਉਹ ਮਿਲੇਗਾ। ਜਿੱਦਾਂ ਤੁਸੀਂ ਦੱਸਿਆ ਵੀ ਉਸ ਦੇ ਵਿੱਚ ਕੋਈ ਐਵੀਡੈਂਸ ਤਾਂ ਨਹੀਂ ਹੈ ਜੀ ਉਹਨਾਂ ਨੇ ਪ੍ਰਦਾਨ ਕੀਤਾ, ਪਰ ਇਹ ਗੱਲ ਜਿਹੜੀ ਉਹ ਜ਼ਰੂਰ ਆਖੀ ਆ। ਸੋ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਜਿਹੜੀ ਹੀਅਰਿੰਗ ਆ ਉਸ ਦੇ ਜ਼ਰੀਏ ਟਰਾਈ ਕਰ ਰਹੇ ਨੇ ਵੀ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਮਿਊਲਰ ਰਿਪੋਰਟ ਆ ਉਸ ਦੇ ਬਾਰੇ ਉਹ ਕਢਾ ਸਕਣ ਅਤੇ ਇਹ ਘਵਾ ਸਕਣ, ਜਾਂ ਉਹ ਕਹਿਣ ਵੀ ਇਹ ਰਿਪੋਰਟ ਜਿਹੜੀ ਅਨਰਿਡੈਕਟਿਡ ਆ ਉਹ ਪੇਸ਼ ਕੀਤੀ ਜਾਊਗੀ। ਪਰ ਜਿਹੜੇ ਅਟਰਨੀ ਜਨਰਲ ਵਿਲੀਅਮ ਬਾਰ ਆ ਉਹਨਾਂ ਨੇ ਇਸ ਚੀਜ਼ ਨੂੰ ਇੱਕ ਹਿਸਾਬ ਦੇ ਨਾਲ ਇਨਕਾਰ ਹੀ ਕੀਤਾ ਹੈ ਹਾਲ ਦੀ ਘੜੀ ਤੱਕ ਵੀ ਜਿਹੜੀ ਅਨਰਿਡੈਕਟਿਡ ਰਿਪੋਰਟ ਆ ਉਹ ਪੇਸ਼ ਨਹੀਂ ਕੀਤੀ ਜਾਵੇਗੀ। ਕਾਂਗਰਸ ਦੇ ਕੋਲ ਕੀ ਇਖਤਿਆਰ ਹੋਵੇਗਾ ਵੀ ਉਹ ਇਹ ਰਿਪੋਰਟ ਅਨਰਿਡੈਕਟਿਡ ਪੇਸ਼ ਕਰਨ ਦੇ ਵਿੱਚ ਜਾਂ ਖੁਦ ਵੀ ਹਾਸਿਲ ਕਰਨ ਦੇ ਵਿੱਚ ਕਾਮਯਾਬ ਹੋਵੇਗੀ ਜਾਂ ਨਹੀਂ। ਪਰ ਅਗਲੇ ਹਫ਼ਤੇ ਤੱਕ ਜਿਹੜੇ ਅਟਰਨੀ ਜਨਰਲ ਵਿਲੀਅਮ ਬਾਰ ਉਹਨਾਂ ਨੇ ਇਹ ਭਰੋਸਾ ਦਵਾਇਆ ਆ ਵੀ ਜਿਹੜੀ ਰਿਡੈਕਟਿਡ ਰਿਪੋਰਟ ਆ ਉਹ ਪੇਸ਼ ਕਰ ਦਿੱਤੀ ਜਾਵੇਗੀ। ਜੀ ਬਿਲਕੁਲ। ਉਹਨਾਂ ਨੇ ਅੱਜ ਇਹ ਕਿਹਾ ਆ ਭਈ ਜਿਹੜੀ ਇੱਕ ਟੀਮ ਉਹ ਸੈਟਅਪ ਕਰ ਰਹੇ ਹੈਗੇ ਆ, ਜਿਹਦੇ ਵਿੱਚ ਜਿਹੜੀ ਆ ਬਿਊਰੋ ਦੀ ਕਾਊਂਟਰ ਇੰਟੈਲੀਜੈਂਸ ਇਨਵੈਸਟੀਗੇਸ਼ਨ ਜਿਹੜੀ ਖਾਸ ਕਰਕੇ ਟਰੰਪ ਕੈਂਪੇਨ 'ਚ ਹੋਈ ਸੀ, ਉਹਦੇ ਬਾਰੇ ਜਿਹੜਾ ਆ ਇਨਵੈਸਟੀਗੇਟ ਕੀਤਾ ਜਾਊਗਾ। ਸੋ ਦੇਖੋ ਆਉਣ ਵਾਲੇ ਥੋੜ੍ਹੇ ਦਿਨਾਂ ਦੇ ਵਿੱਚ ਇਹਦੇ ਵਿੱਚ ਇੱਕ ਤਾਂ ਰਿਪੋਰਟ ਵੀ ਆ ਜਾਊਗੀ, ਅਤੇ ਦੂਸਰਾ ਜਿਹੜਾ ਆ ਭਈ ਕਿਸ ਤਰ੍ਹਾਂ ਜੇ ਉਹਨਾਂ ਦੀ ਕੈਂਪੇਨ ਤੋਂ ਪਹਿਲਾਂ ਵਾਲੀ ਐਡਮਿਨਿਸਟ੍ਰੇਸ਼ਨ ਨੇ ਸਪਾਈੰਗ ਸ਼ੁਰੂ ਕੀਤੀ ਆ, ਉਹਦੇ ਬਾਰੇ ਵੀ ਕੁਛ ਨਾ ਕੁਛ ਇਨਫੋਰਮੇਸ਼ਨ ਆਊਗੀ। ਅਤੇ ਇਹਦੇ ਸੰਬੰਧ ਦੇ ਵਿੱਚ ਹਾਊਸ ਇੰਟੈਲੀਜੈਂਸ ਕਮੇਟੀ ਦੇ ਜਿਹੜੇ ਰੈਂਕਿੰਗ ਮੈਂਬਰ ਹੈਗੇ ਆ, ਡੈਬਨ ਨਿਊਨਜ਼ ਜੋ ਕਿ ਰਿਪਬਲਿਕਨ ਹੈਗੇ ਆ ਕੈਲੀਫੋਰਨੀਆ ਤੋਂ, ਉਹਨਾਂ ਨੇ ਵੀ ਇਸ ਵੀਕਐਂਡ 'ਤੇ ਕਿਹਾ ਵੀ ਉਹਨਾਂ ਨੂੰ 8 ਕ੍ਰਿਮੀਨਲ ਰੈਫਰਲਸ ਜਿਹੜੇ ਆ ਉਹਨਾਂ ਨੇ ਜਸਟਿਸ ਡਿਪਾਰਟਮੈਂਟ ਨੂੰ ਦਿੱਤੇ ਹੈਗੇ ਆ, ਜਿਹਦੇ ਵਿੱਚ ਉਹਨਾਂ ਨੇ ਅਲੈਜ ਕੀਤਾ ਹੈਗਾ ਆ ਮਿਸਕੰਡਕਟ, ਖਾਸ ਕਰਕੇ ਡਿਪਾਰਟਮੈਂਟ ਆਫ ਜਸਟਿਸ ਅਤੇ FBI ਆਫੀਸ਼ੀਅਲਸ ਵੱਲੋਂ ਜਦੋਂ ਜਿਹੜੀ ਆ ਟਰੰਪ ਅਤੇ ਰਸ਼ੀਆ ਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ, ਇਜ਼ਰਾਈਲ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਜਿਹੜਾ ਉਹ ਬਣਿਆ ਪਿਆ ਆ, ਅਤੇ ਉੱਧਰ ਕਹਿੰਦੇ ਜਿਹੜਾ ਮੌਜੂਦਾ ਉੱਥੇ ਦਾ ਪ੍ਰਧਾਨ ਮੰਤਰੀ ਆ ਬੈਂਜਾਮਿਨ ਨੇਤਨਯਾਹੂ, ਉਹ ਲੱਗਦਾ ਆ ਵੀ ਚੌਥੀ ਵਾਰੀ ਵੀ ਉੱਥੇ ਜਿੱਤ ਪ੍ਰਾਪਤ ਕਰ ਸਕਦਾ ਆ। ਕਈ ਜਿਹੜੇ ਅਦਾਰੇ ਆ ਉਹ ਇਹ ਰਿਪੋਰਟ ਕਰ ਰਹੇ ਨੇ ਵੀ ਇਹਨਾਂ ਦੀ ਜਿਹੜੀ ਇਲੈਕਸ਼ਨ ਆ ਟੂ ਕਲੋਜ਼ ਟੂ ਕਾਲ ਆ, ਬਹੁਤ ਨੈਕ ਟੂ ਨੈਕ ਜਿਹੜੀ ਉਹ ਫਾਈਟ ਹੈਗੀ ਉਹਨਾਂ ਦੇ ਵਿਰੋਧੀਆਂ ਦੇ ਨਾਲ।
ਪਰ ਕਈ ਜਣੇ ਇਹੀ ਦਰਸਾ ਰਹੇ ਨੇ ਵੀ ਨੈਤਨਯਾਹੂ ਇਸ ਦੇ ਵਿੱਚ ਜਿੱਤ ਸਕਦਾ ਆ ਆਸਾਨੀ ਦੇ ਨਾਲ। ਸੋ ਇਸ ਨੇ ਇਹ ਕਿਹਾ ਸੀ ਬੀਤੇ ਦਿਨੀ ਹਰਜੋਤ ਸਿੰਘ ਜੀ ਵੀ ਜੇ ਮੈਂ ਦੁਬਾਰਾ ਚੁਣ ਕੇ ਆਉਂਦਾ ਆ ਤਾਂ ਜਿਹੜਾ ਵੈਸਟ ਬੈਂਕ ਆ ਉਸ ਨੂੰ ਅਨੈਕਸ ਕਰ ਦਊਂਗਾ, ਜਿੱਥੇ ਕਿ ਬਹੁਤ ਸਾਰੇ ਜਿਹੜੇ ਫੈਲਸਤੀਨੀ ਲੋਕ ਰਹਿੰਦੇ ਨੇ, ਇਹ ਉਹਨਾਂ ਦਾ ਇਲਾਕਾ ਕਿਤੇ ਨਾ ਕਿਤੇ ਮੰਨਿਆ ਜਾਂਦਾ ਆ। ਸੋ ਜਦ ਇਸੇ ਦੇ ਬਾਬਤ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੂੰ ਪੁੱਛਿਆ ਗਿਆ ਵੀ ਜੇ ਇਜ਼ਰਾਈਲ ਆਉਣ ਵਾਲੇ ਸਮੇਂ ਦੇ ਵਿੱਚ ਵੈਸਟ ਬੈਂਕ ਨੂੰ ਅਨੈਕਸ ਕਰਦਾ ਆ ਤਾਂ ਅਮਰੀਕਾ ਦੇ ਵੱਲੋਂ ਕੀ ਨੀਤੀ ਹੋਵੇਗੀ, ਉਹ ਉਸ ਦੇ ਉੱਤੇ ਕਿਸ ਤਰੀਕੇ ਦੀ ਪ੍ਰਤੀਕਿਰਿਆ ਕਰਨਗੇ। ਪਰ ਉਸ ਦੇ ਉੱਤੇ ਕਿਸੇ ਵੀ ਤਰੀਕੇ ਦੀ ਟਿੱਪਣੀ ਕਰਨ ਤੋਂ ਜਾਂ ਜਵਾਬ ਦੇਣ ਤੋਂ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਆ ਉਹਨਾਂ ਨੇ ਗੁਰੇਜ਼ ਕੀਤਾ, ਉਸ ਦਾ ਪਰਹੇਜ਼ ਕੀਤਾ। ਹਾਲ ਦੀ ਘੜੀ ਕਹਿੰਦੇ ਆ ਉਹ ਸਾਊਥ ਜਿਹੜੇ ਅਫਰੀਕਾ ਦੇ ਵਿੱਚ ਜਿਹੜਾ ਵੈਨੇਜ਼ੁਏਲਾ ਅਤੇ ਹੋਰ ਪਾਸੇ ਸਮੱਸਿਆਵਾਂ ਜਿਹੜੀਆਂ ਚੱਲ ਰਹੀਆਂ ਆ ਉਸ ਦੇ ਉੱਤੇ ਆਪਣਾ ਜ਼ੋਰ ਲਾ ਰਹੇ ਨੇ। ਜੀ ਬਿਲਕੁਲ, ਜਿਹੜੇ ਬੈਂਜਾਮਿਨ ਨੇਤਨਯਾਹੂ ਆ 5ਵੀਂ ਵਾਰੀ ਉੱਥੇ ਦੇ ਪ੍ਰਾਈਮ ਮਿਨਿਸਟਰ ਬਣਨਗੇ। ਪਿਛਲੇ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਜਿਹੜੇ 4ਥੀ ਵਾਰੀ ਜੀ ਇਜ਼ਰਾਈਲ ਦੇ ਜਿਹੜੇ ਇਜ਼ਰਾਈਲ ਦੇ ਅਟਾਰਨੀ ਜਨਰਲ ਆ ਉਹਨਾਂ ਨੇ ਜਿਹੜਾ ਇੰਡਾਈਟ ਕਰਨ ਦੀ ਉਹਨਾਂ ਨੂੰ ਟਰਾਈ ਕੀਤੀ ਸੀ, ਖਾਸ ਕਰਕੇ ਉਹਨਾਂ ਦੇ ਬਰਾਈਬਰੀ ਅਤੇ ਬਰੀਚ ਆਫ ਟਰਸਟ ਅਤੇ ਫਰਾਡ ਦੇ ਜਿਹੜੇ 3 ਕੇਸ ਉਹਨਾਂ ਦੇ ਉੱਤੇ ਚੱਲਦੇ ਸੀਗੇ। ਪਰ US ਦੇ ਵਿੱਚੋਂ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੀ ਸਪੋਰਟ ਉਸ ਨੂੰ ਬਹੁਤ ਜ਼ਿਆਦਾ ਹੈਗੀ ਆ, ਖਾਸ ਕਰਕੇ ਪਿਛਲੇ 2 ਮੁੱਦਿਆਂ 'ਤੇ ਜਦੋਂ ਉਹਨਾਂ ਦੀ ਇੱਕ ਰਾਜਧਾਨੀ ਚੇਂਜ ਕਰ ਦਿੱਤੀ ਗਈ ਜੈਰੂਸਲਮ ਦੇ ਵਿੱਚ, ਉਹਨਾਂ ਨੇ ਆਪਣਾ ਜਿਹੜਾ ਅੰਬੈਸੀ ਜਿਹੜੀ ਮੂਵ ਕੀਤੀ ਜੀ। ਅਤੇ ਦੂਸਰੇ ਨੰਬਰ 'ਤੇ ਜਿਹੜਾ ਹੁਣ ਜੋ ਵੀ ਜਿੱਦਾਂ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਰਾਈਟ ਵਿੰਗ ਕਿਹਾ ਜਾਂਦਾ ਹੈਗਾ ਆ, ਬਹੁਤ ਹੀ ਸਖਤ ਹੈਗੇ ਆ ਬੈਂਜਾਮਿਨ ਨੇਤਨਯਾਹੂ। ਇਹਦੇ ਸੰਬੰਧ ਦੇ ਵਿੱਚ ਬੇਟੋ ਓਰੋਕੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਡੈਮੋਕ੍ਰੈਟਿਕ ਪਾਰਟੀ ਦੇ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੇ ਨੇਤਨਯਾਹੂ ਆ ਇੱਕ ਤਰ੍ਹਾਂ ਨਾਲ ਰੇਸਿਸਟ ਬੰਦਾ ਹੈਗਾ ਆ। ਸੋ ਦੇਖੋ, ਸੋ ਇਹਦਾ ਅਸਰ 2020 ਤੋਂ ਬਾਅਦ ਵੀ ਜਿਹੜਾ ਦੇਖਿਆ ਜਾਊਗਾ ਵੀ ਕਿਹੜੀ ਸਰਕਾਰ USA 'ਚ ਆਉਂਦੀ ਆ ਅਤੇ ਉਹਨਾਂ ਦੇ ਰਿਲੇਸ਼ਨ ਜਿਹੜੇ ਆ ਇਜ਼ਰਾਈਲ ਨਾਲ ਕਿਸ ਤਰ੍ਹਾਂ ਰਹਿੰਦੇ ਹੈਗੇ ਆ। ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਟਾਈਮ 'ਤੇ ਉਹਨਾਂ ਨੇ ਕਾਫੀ ਜਿਹੜਾ ਬੈਲੈਂਸਡ ਅਪਰੋਚ ਉੱਧਰ ਰੱਖੀ ਸੀ ਪਾਲਸਤੀਨੀਅਨ ਅਤੇ ਇਜ਼ਰਾਈਲ ਦੇ ਵਿਚਕਾਰ। ਬਿਲਕੁਲ, ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਸ ਮਾਮਲੇ ਦੇ ਵਿੱਚ ਦੇਖੀ ਗਈ ਆ ਵੀ ਸਾਰੇ ਜਾਣੇ ਇਸ ਚੀਜ਼ ਨੂੰ ਮੰਨਦੇ ਆ ਵੀ ਟੂ ਸਟੇਟ ਸੋਲਿਊਸ਼ਨ ਜਿਹੜਾ ਆ ਉਹ ਹੋਵੇਗਾ ਉੱਥੇ, ਵੀ ਇਜ਼ਰਾਈਲ ਅਤੇ ਜਿਹੜਾ ਪੈਲਸਤੀਨ ਆ ਉਹ ਵੱਖੋ ਵੱਖਰੇ ਜਿਹੜੇ ਕਿਤੇ ਨਾ ਕਿਤੇ 2 ਬਣਾਉਣੇ ਹੀ ਪੈਣੇ ਆ। ਪਰ ਕਿੱਦਾਂ ਬਣੂਗਾ, ਕਿਸ ਤਰੀਕੇ ਦੇ ਨਾਲ ਜਿਹੜਾ ਉੱਥੇ ਤੱਕ ਅਪਰੋਚ ਹੋਵੇਗੀ, ਉਹ ਅਜੇ ਵੀ ਮਸਲਾ ਹੈ। ਇਜ਼ਰਾਈਲ ਹਰ ਵਾਰੀ ਕੋਈ ਨਾ ਕੋਈ ਮੌਕਾ ਦੇਖਦੇ ਹੋਏ ਉਹਨਾਂ ਦਾ ਇਲਾਕਾ ਜਿਹੜਾ ਆ ਉਹ ਆਪਣੇ ਅਧੀਨ ਕਰਨਾ ਚਾਹੁੰਦਾ ਹੈ, ਜਿੱਦਾਂ ਹੁਣ ਵੈਸਟ ਬੈਂਕ ਨੂੰ ਅਨੈਕਸ ਕਰਨ ਦੀ ਗੱਲ ਕਰਦੇ ਆ। ਅਤੇ ਫੈਲਸਤੀਨ ਲੋਕ ਇਸ ਗੱਲੋਂ ਰੋਂਦੇ ਨੇ ਵੀ ਇਹ ਸਾਡੇ ਇਲਾਕੇ ਦੇ ਵਿੱਚ ਆ ਕੇ ਸਾਨੂੰ ਹੀ ਹੁਣ ਘਰੋਂ ਬੇਘਰ ਜਿਹੜੇ ਉਹ ਕਰ ਰਹੇ। ਇੱਕ ਟਾਈਮ ਦੇ ਉੱਤੇ ਪੂਰੇ ਦਾ ਪੂਰਾ ਇਲਾਕਾ ਫੈਲਸਤੀਨ ਦੇ ਅਧੀਨ ਸੀਗਾ ਅਤੇ ਹੁਣ ਜਿਹੜਾ ਆ ਉਹ ਲੱਭ ਨਹੀਂ ਰਿਹਾ। ਇੱਕ ਹਿਸਾਬ ਦੇ ਨਾਲ ਉਹ ਬਹੁਤ ਥੋੜ੍ਹੀ ਥਾਵਾਂ ਦੇ ਉੱਤੇ ਇਕੱਠੇ ਹੋ ਕੇ ਰਹਿ ਗਏ ਨੇ ਅਤੇ ਪਿਛਲੇ ਕਈ ਦਹਾਕਿਆਂ ਦੀ ਜਿਹੜੀ ਆ ਇਹ ਲੜਾਈ ਇਹਨਾਂ ਦੋਨਾਂ ਦੇ ਦਰਮਿਆਨ ਚੱਲ ਰਹੀ ਆ, ਅਤੇ ਜਿਸ ਕਰਕੇ ਵਿਸ਼ਵ ਦੇ ਵਿੱਚ ਬਹੁਤ ਕੁਛ ਜਿਹੜਾ ਆ ਉਲਟ ਫੇਰ ਜਿਹੜਾ ਉਹ ਹੁੰਦਾ ਰਹਿੰਦਾ ਆ, ਕਿਉਂਕਿ ਹਰ ਇੱਕ ਨੇ ਆਪੋ ਆਪਣਾ ਜਿਹੜੀ ਸਾਈਡ ਆ ਉਹ ਅਪਣਾਉਣੀ ਹੁੰਦੀ ਹੈ। ਕੋਈ ਪੈਲਸਤੀਨ ਦੇ ਨਾਲ ਆ, ਕੋਈ ਇਜ਼ਰਾਈਲ ਦੇ ਨਾਲ ਆ, ਅਤੇ ਜਿਸ ਕਰਕੇ ਉਹ ਉਸ ਪੂਰੇ ਮਿਡਲ ਈਸਟ ਦੇ ਇਲਾਕੇ ਦੇ ਵਿੱਚ ਹਮੇਸ਼ਾ ਹੀ ਤਣਾਅ ਬਣਿਆ ਰਹਿੰਦਾ ਆ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ ਇੱਕ ਬੜੀ ਮਾੜੀ ਖਬਰ ਆ ਰਹੀ ਆ ਸਾਊਥ ਕੈਰੋਲੀਨਾ ਤੋਂ। ਉੱਥੋਂ ਕਹਿੰਦੇ ਇੱਕ ਕਾਲਜ ਦੀ ਸਟੂਡੈਂਟ ਜਿਹੜੀ ਆ 20 ਸਾਲਾਂ ਦੀ ਕੈਰੋਲੀਨਾ ਸਮਿਥ, ਜੋ ਕਿ ਫਰਮਨ ਯੂਨੀਵਰਸਿਟੀ ਦੀ ਸਟੂਡੈਂਟ ਹੈਗੀ ਆ, ਅਟਲਾਂਟਾ ਏਰੀਆ ਤੋਂ ਸੀ, ਉਹਦੀ ਐਕਸੀਡੈਂਟਲ ਫਾਲ ਹੋਣ ਦੇ ਨਾਲ ਕਹਿੰਦੇ ਉਹਦੀ ਡੈਥ ਹੋਈ ਹੈਗੀ ਆ। ਉੱਥੇ ਸਾਰਿਆਂ ਨੂੰ ਪਤਾ ਆ ਸਰੋਤਿਆਂ ਨੂੰ ਵੀ ਬਹੁਤ ਸਾਰੇ ਜਿਹੜੇ ਯੂਨੀਵਰਸਿਟੀ ਕਾਲਜਸ ਆ ਉਹਨਾਂ ਦੀਆਂ ਜਿਹੜੀਆਂ ਫਰਟਰਨਿਟੀਜ਼ ਹੁੰਦੀਆਂ ਆ ਉੱਥੇ ਪਾਰਟੀਆਂ ਬਹੁਤ ਚੱਲਦੀਆਂ ਰਹਿੰਦੀਆਂ ਹੈਗੀਆਂ। ਸੋ ਇਹ ਲੜਕੀ ਵੀ ਕਹਿੰਦੇ ਇੱਕ ਉਸੇ ਹੀ ਪਾਰਟੀ ਦਾ ਜਿਹੜਾ ਸ਼ਿਕਾਰ ਹੋਈ ਹੈਗੀ ਆ। ਇਹਨਾਂ ਪਾਰਟੀਆਂ ਦੇ ਵਿੱਚ ਉਹ ਸ਼ਰਾਬ ਵੱਧ ਤੋਂ ਵੱਧ ਪੀਂਦੇ ਆ, ਹੋਰ ਜਿਹੜੇ ਨਸ਼ੇ ਤਰ੍ਹਾਂ ਦੇ ਕਰਦੇ ਹੈਗੇ ਆ, ਅਤੇ ਕਹਿੰਦੇ ਵੀ ਇਸ ਲੜਕੀ ਨੇ ਵੀ ਇਸੇ ਤਰ੍ਹਾਂ ਉਸ ਪਾਰਟੀ ਤੋਂ ਬਾਅਦ ਫੀਲ ਕੀਤਾ ਅਤੇ ਉਹ ਉੱਥੇ ਡਿੱਗ ਪਈ ਅਤੇ ਕੁਛ ਮਿੰਟਾਂ ਦੇ ਵਿੱਚ ਜਿਹੜੀ ਆ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਬਿਲਕੁਲ, ਇਹ ਬਹੁਤ ਜਿਹੜੇ ਚਿੰਤਾ ਦਾ ਵਿਸ਼ਾ ਹੈ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਇਹਨਾਂ ਜਿਹੜੀਆਂ ਫਰਟਰਨਿਟੀਜ਼ ਆ ਇਹਨਾਂ ਦੇ ਵਿੱਚ ਕਈ ਪਾਰਟੀਜ਼ ਜਿਹੜੀਆਂ ਹੁੰਦੀਆਂ ਰਹਿੰਦੀਆਂ, ਅਤੇ ਜਦੋਂ ਬਹੁਤ ਜ਼ਿਆਦਾ ਇੱਦਾਂ ਦਾਰੂ ਸਿੱਕਾ ਜਿਹੜਾ ਉੱਥੇ ਜਦੋਂ ਚੱਲਦਾ ਆ ਤਾਂ ਫਿਰ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ
ਹੁੰਦੀਆਂ ਨੇ, ਜੋ ਕਿ ਬਹੁਤ ਹੀ ਇੱਕ ਮਾੜੀ ਚੀਜ਼ ਹੈ। ਸੋ ਦੇਖੋ ਮਾੜੀ ਗੱਲ ਇਹ ਆ ਵੀ ਬਹੁਤ ਸਾਰੀਆਂ ਸਟੇਟਸ ਜਿਹੜੀਆਂ ਆ ਉੱਥੇ ਲੀਗਲ ਲਿਮਿਟ ਜਿਹੜੀ ਸ਼ਰਾਬ ਪੀਣ ਦੀ ਉਹ 21 ਸਾਲ ਆ। ਹੁਣ ਦੇਖੋ ਇਹ ਲੜਕੀ ਜਿਹੜੀ ਸੀ ਸਟੂਡੈਂਟ, ਫਸਟ ਈਅਰ ਸਟੂਡੈਂਟ, ਇਹ 20 ਸਾਲਾਂ ਦੀ ਸੀ। ਸੋ ਹੁਣ ਯੂਨੀਵਰਸਿਟੀ ਵਾਲੇ ਕਹਿੰਦੇ ਅਸੀਂ ਇਨਵੈਸਟੀਗੇਟ ਕਰਾਂਗੇ। ਯੂਨੀਵਰਸਿਟੀ ਵਾਲਿਆਂ ਨੂੰ ਤਾਂ ਪਤਾ ਹੋਣਾ ਚਾਹੀਦਾ ਜਿਹੜੇ ਉਹਨਾਂ ਦੇ ਹੋਸਟਲ ਆ, ਉਹਨਾਂ ਦੀਆਂ ਫਰਟੀਨਿਟੀਜ਼ ਹੈਗੀਆਂ, ਇਹ ਕਾਪਾ ਅਲਫਾ ਫਰਟੀਨਿਟੀ ਜਿਹੜੀ ਹੈਗੀ ਆ ਉਹਦੀ ਮੈਂਬਰ ਸੀ, ਵੀ ਉੱਥੇ ਕੀ ਕੁਝ ਚੱਲਦਾ ਹੈਗਾ ਆ। ਪਿਛਲੇ ਸਾਲਾਂ 'ਚ ਵੀ ਆਪਾਂ ਦੇਖੀਏ ਹਰਜੋਤ ਸਿੰਘ ਜੀ, ਇੱਕ ਜਿਹੜੀਆਂ ਫਰਟਰਨਿਟੀਜ਼ ਆ ਜਾਂ ਜਿਹੜੀਆਂ ਐਸੋਸੀਏਸ਼ਨਾਂ, ਜਿਹੜੀਆਂ ਕੋਈ ਆਰਗੇਨਾਈਜੇਸ਼ਨਾਂ ਜਿਹੜੀਆਂ ਖਾਸ ਕਰਕੇ ਇੱਦਾਂ ਪਾਰਟੀਜ਼ ਵਗੈਰਾ ਕਰਦੀਆਂ ਆ, ਉਹ ਇਸੇ ਹੀ ਆੜ ਦੇ ਵਿੱਚ ਜਿਹੜੇ ਕਹਿ ਲਓ ਵੀ ਅਜੇ ਲੀਗਲ ਲਿਮਿਟ ਜਿਨ੍ਹਾਂ ਦੀ ਪੀਣ ਦੀ ਨਹੀਂ ਹੁੰਦੀ, ਏਜ ਨਹੀਂ ਹੁੰਦੀ, ਉਹ ਇਹੋ ਜਿਹੀਆਂ ਥਾਵਾਂ 'ਤੇ ਜਾ ਕੇ ਇੱਦਾਂ ਦਾ ਕੰਮ ਕਰ ਲੈਂਦੇ ਆ ਅਤੇ ਫਿਰ ਇੱਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਹੈ। ਸਭ ਨੂੰ ਹੀ ਪਤਾ ਆ, ਕਾਲਜ ਦੇ ਵਿੱਚ ਜਦੋਂ ਕੋਈ ਜਾਂਦਾ ਹੈ, ਖਾਸ ਕਰਕੇ ਜਿਹੜੇ ਹੋਸਟਲ ਵਗੈਰਾ ਦੇ ਵਿੱਚ ਰਹਿ ਰਹੇ ਹੁੰਦੇ ਆ, ਚਲੋ ਸਾਰੇ ਤਾਂ ਨਹੀਂ ਅਸੀਂ ਕਹਿੰਦੇ ਵੀ ਇੱਦਾਂ ਦੇ ਹੁੰਦੇ ਆ, ਵੀ ਬਹੁਤ ਜਿਹੜਾ ਇੱਕ ਇੱਦਾਂ ਦਾ ਮਾਹੌਲ ਜਿਹੜਾ ਆ ਉੱਥੇ ਸਿਰਜਿਆ ਹੋਇਆ ਆ, ਉੱਦਾਂ ਦਾ ਬਣਿਆ ਹੋਇਆ ਆ, ਜਿਸ ਕਰਕੇ ਮਾਪੇ ਤਾਂ ਹੀ ਪਿੱਛੇ ਜਿਹੜੇ ਹਮੇਸ਼ਾ ਡਰਦੇ ਹੀ ਰਹਿੰਦੇ ਆ ਵੀ ਬੱਚੇ ਪਤਾ ਨਹੀਂ ਉੱਥੇ ਕੀ ਕਰ ਰਹੇ ਹੋਣ, ਕਿੱਦਾਂ ਦੀ ਸੰਗਤ ਜਿਹੜੀ ਉੱਥੇ ਉਹਨਾਂ ਨੂੰ ਮਿਲ ਜਾਣੀ ਆ। ਜੀ ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਨਾਲ ਰਿਲੇਟਡ ਬਹੁਤ ਇੰਪੋਰਟੈਂਟ ਖਬਰ ਆ ਵੀ ਕਿਸ ਤਰ੍ਹਾਂ ਜਿਹੜੇ ਪੋਲੀਟੀਕਲ ਅਸਾਈਲਮ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਹੈਂਡਲ ਕਰਨ ਜਾ ਰਿਹਾ ਹੈ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਬਿਲਕੁਲ। ਉਸ ਤੋਂ ਪਹਿਲਾਂ ਇੱਕ ਜਿਹੜੀ ਹਰਜੋਤ ਸਿੰਘ ਜੀ ਟਰੱਕਰਸ ਦੇ ਨਾਲ ਸੰਬੰਧਿਤ ਇੱਕ ਖਬਰ ਆ ਰਹੀ ਹੈ, ਇੱਕ ਜਿਹੜਾ ਕੈਂਟਕੀ ਤੋਂ ਜਿਹੜੇ ਇੱਕ ਟਰੱਕ ਸਟਾਪ ਉੱਥੇ ਜਿਹੜਾ ਟੀਏ ਦਾ ਟਰੱਕ ਸਟਾਪ ਸੀ, ਉੱਥੇ ਇੱਕ ਕੰਮ ਕਰਦਾ ਵਰਕਰ ਕਹਿੰਦੇ ਵੀ ਜਿਸ ਨੂੰ ਕਿ ਹੈਪੇਟਾਈਟਸ ਏ ਦੀ ਬਿਮਾਰੀ ਜਿਹੜੀ ਹੋਈ ਹੋ ਸਕਦੀ ਆ, ਵੀ ਉਹ ਜਿਹੜਾ ਕਿਉਂਕਿ ਉਹ ਫੂਡ ਵਰਕਰ ਸੀ ਅਤੇ ਉਸ ਦੇ ਕਰਕੇ ਉਸ ਦੇ ਕਈ ਦਿਨਾਂ ਤੱਕ ਜਿਹੜਾ ਉਹ ਇਨਫੈਕਟਡ ਫੂਡ ਉੱਥੇ ਕਈ ਲੋਕਾਂ ਨੂੰ ਦਿੱਤਾ ਹੋ ਸਕਦਾ। ਇਸ ਟਾਈਮ ਨਾਰਥ ਕੰਟਕੀ ਹੈਲਥ ਡਿਪਾਰਟਮੈਂਟ ਉਹਨਾਂ ਨੇ ਇਸ ਦੇ ਪ੍ਰਤੀ ਚੇਤਾਵਨੀ ਜਾਰੀ ਕੀਤੀ ਆ ਵੀ 8 ਅਪ੍ਰੈਲ ਨੂੰ ਜਿਨ੍ਹਾਂ ਲੋਕਾਂ ਨੇ ਉੱਥੋਂ ਟੀਏ ਦੇ ਜਿਹੜਾ ਟਰੱਕ ਸਟਾਪ ਆ 7777 ਬਰਲਿੰਗਟਨ ਪਾਈਕ ਫਲੋਰੈਂਸ ਕੰਟਕੀ ਤੋਂ ਫੂਡ ਲਿਆ ਹੋ ਸਕਦਾ ਆ, ਵੀ ਉਹਨਾਂ ਨੂੰ ਹੈਪੇਟਾਈਟਸ ਏ ਜਿਹੜਾ ਆ ਉਹ ਸ਼ਿਕਾਰ ਹੋ ਸਕਦੇ ਆ, ਕਿਉਂਕਿ ਉੱਥੇ ਜਿਹੜਾ ਫੂਡ ਵਰਕਰ ਕੰਮ ਕਰ ਰਿਹਾ ਸੀ ਉਸ ਨੂੰ ਖੁਦ ਵੀ ਇਹ ਸੀਗਾ। ਸੋ ਜਿਹੜੇ ਵੀ ਕੋਈ ਟਰੱਕਰ ਇਸ ਫਲੋਰੈਂਸ ਕੰਟਕੀ ਦੇ ਬਰਲਿੰਗਟਨ ਪਾਈਕ ਦੇ TS ਜਿਹੜੇ ਆ ਉੱਥੇ ਰੁਕੇ ਸੀਗੇ ਅਤੇ ਉਹਨਾਂ ਨੇ ਫੂਡ ਲਿਆ ਹੋ ਸਕਦਾ ਆ, ਉਹ ਆਪਣੇ ਸਿੰਪਟਮਸ ਦੇ ਉੱਤੇ ਜਿਹੜਾ ਜ਼ਰੂਰ ਆ ਉਹ ਧਿਆਨ ਦੇਣ ਵੀ ਇਸ ਤਰੀਕੇ ਦੇ ਨਾਲ ਕਿਤੇ ਉਹਨਾਂ ਨੂੰ ਇਹ ਹੈਪੇਟਾਈਟਸ ਏ ਦੀ ਜਿਹੜਾ ਵਾਇਰਸ ਆ ਉਹ ਤਾਂ ਨਹੀਂ, ਉਸ ਦਾ ਸ਼ਿਕਾਰ ਤਾਂ ਨਹੀਂ ਜਿਹੜੇ ਉਹ ਹੋ ਰਹੇ ਹੈਗੇ। ਅਤੇ ਜੇ ਤੁਹਾਨੂੰ ਲੱਗ ਰਿਹਾ ਵੀ ਕੁਛ ਵੀ ਇਸ ਤਰੀਕੇ ਦੀ ਚੀਜ਼ ਹੈਗੀ ਹੈ, ਅਤੇ ਤੁਰੰਤ ਡਾਕਟਰ ਦੇ ਕੋਲ ਜਾ ਕੇ ਉਸ ਦਾ ਇਲਾਜ ਜਿਹੜਾ ਉਹ ਸ਼ੁਰੂ ਕਰਵਾਓ। ਸੋ ਪੋਪਾਈ ਰੈਸਟੋਰੈਂਟ ਦੇ ਵਿੱਚ ਜਿਹੜਾ ਉੱਥੇ ਵੀ ਇਹ ਕੁਛ ਜਿਹੜਾ ਉਹ ਦੇਖਿਆ ਗਿਆ ਆ। ਸੋ ਧਿਆਨ ਰੱਖਣਾ ਚਾਹੀਦਾ। ਅੱਜ ਕੱਲ੍ਹ ਜਿੱਦਾਂ ਆਪਾਂ ਦੇਖ ਹੀ ਰਹੇ ਹਾਂ ਹਰਜੋਤ ਸਿੰਘ ਜੀ, ਮੀਜ਼ਲਸ ਖਸਰੇ ਦਾ ਕਿੰਨਾ ਜਿਹੜਾ ਇਸ ਟਾਈਮ ਖਤਰਾ ਜਿਹੜਾ ਵੱਧ ਚੁੱਕਾ ਆ। ਨਿਊਯਾਰਕ ਦੇ ਵਿੱਚ ਜਿਹੜਾ ਉੱਥੇ ਦਾ ਮੇਅਰ ਆ ਉਸ ਨੂੰ ਆਉਣਾ ਪੈ ਰਿਹਾ ਆ ਸਾਰਿਆਂ ਦੇ ਸਾਹਮਣੇ ਵੀ ਭਾਈ ਇਹ ਇਲਾਕੇ ਵਾਲੇ ਸਾਰੇ ਦੇ ਸਾਰੇ ਜਿਹੜੇ ਵੈਕਸੀਨੇਟ ਕਰਾਓ, ਨਹੀਂ ਤਾਂ $1000 ਜਾਂ ਇੰਪ੍ਰਿਜ਼ਨਮੈਂਟ ਜਿਹੜੀ ਉਹ ਤੁਹਾਨੂੰ ਕੀਤੀ ਜਾ ਸਕਦੀ, ਜੇਲ੍ਹ ਦੇ ਵਿੱਚ ਡੱਕਿਆ ਜਾ ਸਕਦਾ ਆ। ਅਤੇ ਹੁਣ ਜਿਹੜੇ ਵੈਕਸੀਨੇਸ਼ਨ ਦੇ ਖਿਲਾਫ ਵਾਲੇ ਆ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਅਦਾਲਤ ਦੇ ਵਿੱਚ ਦੇਖਾਂਗੇ, ਤੁਸੀਂ ਧੱਕੇ ਨਾਲ ਵੈਕਸੀਨੇਸ਼ਨ ਜਿਹੜੀਆਂ ਇੱਦਾਂ ਲਵਾ ਨਹੀਂ ਸਕਦੇ। ਪਰ ਹੁਣ ਦੇਖੋ ਜੇ ਬਿਮਾਰੀ ਉਹ ਲਗਾਤਾਰ ਫੈਲ ਰਹੀ ਹੋਵੇ ਤਾਂ ਉਸ ਨੂੰ ਕਾਬੂ ਪਾਉਣ ਦੇ ਲਈ ਜਿਹੜੇ ਸਖਤ ਕਦਮ ਫਿਰ ਉਹ ਚੁੱਕਣੇ ਵੀ ਪੈਂਦੇ ਆ। ਹੁਣ ਲੀਗਲੀ ਇਹ ਹੁਣ ਬਹੁਤ ਸਾਰੇ ਲੋਕ ਸਵਾਲ ਚੁੱਕ ਰਹੇ ਆ ਵੀ ਕੀ ਇੱਦਾਂ ਕਰਨਾ ਵਾਜਬ ਆ, ਜਾਇਜ਼ ਆ, ਅਤੇ ਕੀ ਕਾਨੂੰਨੀ ਤੌਰ ਦੇ ਉੱਤੇ ਇੱਦਾਂ ਕੀਤਾ ਜਾ ਸਕਦਾ ਹੈ ਕਿ ਨਹੀਂ। ਲੈਟਸ ਸੀ ਕੀ ਬਣਦਾ। ਪਰ ਇਹ ਵਾਲੇ ਜਿਹੜੇ ਟੀਏ ਦੇ ਵਿੱਚ ਰੁਕੇ ਹੈਪੇਟਾਈਟਸ ਏ ਦਾ ਖਤਰਾ ਜਿਹੜਾ ਇੱਧਰ ਹੈਗਾ ਆ, ਸੋ ਉਹਦੇ ਸਿੰਪਟਮਸ ਦੇ ਬਾਰੇ ਜਿਹੜਾ ਜ਼ਰੂਰ ਤੁਸੀਂ ਧਿਆਨ ਰੱਖਿਓ ਜੀ। ਅਤੇ ਹੁਣ ਆਪਾਂ ਇੱਕ ਬ੍ਰੇਕ ਲੈ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹੁਣ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ
anti-aging treatments, microdermabrasion, skin rejuvenation, fine lines, brown spots, spider veins, stretch marks ਅਤੇ acne ਅਤੇ ਹੋਰ ਵੀ ਬਹੁਤ ਕੁਝ ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖੜ MD 9166889994 8191 Timberlake Way Suite 350 ਅਤੇ 400 Sacramento। ਇਮੀਗ੍ਰੇਸ਼ਨ ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸੂਈਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 4082722500 4082722500 ਖਾਲਸਾ ਇੰਸ਼ੋਰੈਂਸ ਏਜੰਸੀ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ ਦੋ ਹਾਲ ਨੇ ਸੈਕਰਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 5103258433 510 325 8433 916334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਆ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਗਲੀ ਜਿਹੜੀ ਆਪਾਂ ਖਬਰ ਹਰਜੋਤ ਸਿੰਘ ਜੀ ਉਸ ਦੇ ਉੱਤੇ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇੱਕ ਜਿਹੜੀ ਵਿਸ਼ੇਸ਼ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਆਪਾਂ ਸਾਂਝੀ ਕਰਨਾ ਚਾਹੁੰਦੇ ਹਾਂ। ਇਸ ਟਾਈਮ ਜਿਹੜੇ ਕੁਛ ਜਿਹੜੇ ਪੱਤਰਕਾਰ ਨੇ, ਜਿਹੜੇ ਖਾਸ ਕਰਕੇ ਇੱਕ ਅਲ ਜਜ਼ੀਰਾ ਦੇ ਜਿਹੜੇ ਪੱਤਰਕਾਰ ਆ, ਵਾਸ਼ਿੰਗਟਨ ਇਲਾਕੇ ਦੇ ਵਿੱਚ ਇੰਟਰਵਿਊ ਕਰਨਾ ਚਾਹੁੰਦੇ ਨੇ ਕਿਸੇ ਉਸ ਇਨਸਾਨ ਦੀ ਜਿਹੜਾ ਕਿ ਡਿਟੈਂਸ਼ਨ ਦੇ ਵਿੱਚ ਜਿਹੜੇ ਰਹੇ ਹੋਣ, ਜਿਹੜੇ ਇੱਥੇ ਅਮਰੀਕਾ ਦੇ ਵਿੱਚ ਅਨਡਾਕੂਮੈਂਟਡ ਤਰੀਕੇ ਦੇ ਨਾਲ ਇੱਥੇ ਸੀਗੇ, ਡਿਟੈਂਸ਼ਨ ਦੇ ਵਿੱਚ ਰਹੇ ਹੋਣ ਅਤੇ ਕਿੱਦਾਂ ਉਹਨਾਂ ਨੂੰ ਛੱਡਿਆ ਗਿਆ, ਕੀ ਉਹਨਾਂ ਦਾ ਪੂਰਾ ਉੱਥੇ ਰਿਹਾ। ਵੀ ਵਾਸ਼ਿੰਗਟਨ ਜਿਹੜੇ DC ਵਾਲੇ ਇਲਾਕੇ ਦੇ ਵਿੱਚ ਉਹਨਾਂ ਨੇ ਇਹ ਇੰਟਰਵਿਊ ਕਰਨ ਦੀ ਜਿਹੜੀ ਉਹ ਸੋਚ ਰਹੇ ਨੇ। ਸੋ ਜ਼ਰੂਰ ਜੇ ਕੋਈ ਤੁਹਾਨੂੰ ਮੈਂ ਨਾ ਥੋੜ੍ਹੀ ਰਾਜਕਰਮੀਤ ਸਿੰਘ ਜੀ ਅਪਡੇਟ ਕਰਦਾ। ਇਹ ਇਕੱਲਾ ਉਹ ਨਹੀਂ ਜਿਹੜੇ TV ਸਟੇਸ਼ਨ ਤੁਸੀਂ ਨਾਂ ਲਿਆ, ਹੋਰ ਵੀ 2-3 ਇੰਟਰਨੈਸ਼ਨਲ ਲੈਵਲ ਦੇ TV ਸਟੇਸ਼ਨ ਜਿਹੜੇ ਆ
ਉਹਨਾਂ ਲੋਕਾਂ ਦੀ ਇੰਟਰਵਿਊ ਕਰਨ ਜਾ ਰਹੇ ਆ ਜਿਹੜੇ ਇੱਥੇ ਡਿਟੈਂਸ਼ਨ ਦੇ ਵਿੱਚ ਰਹੇ ਹੈਗੇ ਆ ਅਤੇ ਬਾਅਦ ਦੇ ਵਿੱਚ ਡਿਪੋਰਟ ਕਰ ਦਿੱਤੇ ਗਏ ਆ। ਸੋ ਉਹਨਾਂ ਨੇ ਪੰਜਾਬ ਨੂੰ ਫੋਕਸ ਕੀਤਾ ਹੈਗਾ। ਪੰਜਾਬ ਦੇ ਵਿੱਚ ਖਾਸ ਕਰਕੇ ਕਹਿੰਦੇ ਜਿਹੜੇ ਜੇ 2 ਡਿਸਟ੍ਰਿਕਟ, ਇੱਕ ਗੁਰਦਾਸਪੁਰ ਅਤੇ ਇੱਕ ਅੰਮ੍ਰਿਤਸਰ, 2 ਜ਼ਿਲ੍ਹਿਆਂ ਦੇ ਜੇ ਤੁਸੀਂ ਕਿਸੇ ਵੀ ਆਪਣੇ ਭੈਣ ਭਰਾ ਨੂੰ ਜਾਣਦੇ ਹੋ ਜਿਹੜਾ ਅਮਰੀਕਾ ਦੇ ਵਿੱਚ ਆਇਆ ਸੀ ਅਤੇ ਇੱਥੇ ਜੇਲ੍ਹ ਦੇ ਵਿੱਚ ਰਿਹਾ ਅਤੇ ਉਹਨੂੰ ਪੋਲੀਟੀਕਲ ਅਸਾਈਲਮ ਜਾਂ ਅਪਲਾਈ ਕੀਤਾ ਨਹੀਂ ਦਿੱਤਾ ਗਿਆ, ਉਹਨੂੰ ਬਾਅਦ ਦੇ ਵਿੱਚ ਡਿਪੋਰਟ ਕਰ ਦਿੱਤਾ ਗਿਆ। ਉਹ ਜਿਹੜੀ ਟੀਮ ਆ TV ਸਟੇਸ਼ਨਸ ਦੀ, ਉਹ ਇੰਡੀਆ ਜਿਹੜੀ ਆ ਹਿੰਦੁਸਤਾਨ ਜਾ ਰਹੀ ਹੈਗੀ ਆ ਉਹਨਾਂ ਲੋਕਾਂ ਦੀ ਇੰਟਰਵਿਊ ਕਰਨ ਦੀ। ਇਕੱਲਾ ਉਹ ਉੱਥੇ ਨਹੀਂ, ਹੋਰ ਮੁਲਕਾਂ 'ਚ ਵੀ ਕਰ ਰਹੇ ਹੈਗੇ ਆ ਬਈ ਇਮੀਗ੍ਰੇਸ਼ਨ ਦੀ ਜਿਹੜੀ ਟਰੀਟਮੈਂਟ ਕਿਸ ਤਰ੍ਹਾਂ ਹੁੰਦੀ ਆ ਜਾਂ ਉਹਨਾਂ ਦੀ ਲਾਈਫ 'ਤੇ ਕੀ ਅਸਰ ਹੁੰਦਾ ਹੈਗਾ। ਸੋ ਤੁਸੀਂ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਸੁਣਦੇ ਹੈਗੇ, ਪਲੀਜ਼ ਜੇ ਕੋਈ ਗੁਰਦਾਸਪੁਰ ਜ਼ਿਲ੍ਹਾ ਜਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸੇ ਆਪਣੇ ਭੈਣ ਭਰਾ ਨੂੰ ਜਾਣਦੇ ਹੋ ਜਿਹੜੇ ਅਮਰੀਕਾ ਦੇ ਵਿੱਚ ਆਇਆ ਸੀ ਅਤੇ ਇੱਥੇ ਉਹ ਜੇਲ੍ਹ ਦੇ ਵਿੱਚ ਰਿਹਾ ਅਤੇ ਉਹ ਤੋਂ ਬਾਅਦ ਉਹਨਾਂ ਨੂੰ ਜਿਹੜਾ ਡਿਪੋਰਟ ਕਰ ਦਿੱਤਾ ਗਿਆ। ਸੋ ਇਹ ਜਿਹੜੇ TV ਸਟੇਸ਼ਨਾਂ ਦੀ ਜਿਹੜੀ ਹੈਗੀ ਟੀਮ ਆ, ਇਹ ਪੰਜਾਬ ਨੂੰ ਜਾ ਰਹੀ ਆ ਉਹਨਾਂ ਲੋਕਾਂ ਦੀ ਇੰਟਰਵਿਊ ਕਰਨ ਲਈ। ਅਤੇ ਉਹਨਾਂ ਨੇ ਸਾਨੂੰ ਕੰਟੈਕਟ ਕੀਤਾ ਹੈਗਾ ਵੀ ਜੇ ਤੁਸੀਂ ਸਾਨੂੰ ਉਹਨਾਂ ਲੋਕਾਂ ਦਾ ਕੰਟੈਕਟ ਦੇ ਦਿਓ ਅਤੇ ਅਸੀਂ ਖੁਦ ਉਹਨਾਂ ਦੇ ਪਿੰਡ ਜਾਂ ਸ਼ਹਿਰ ਜਾ ਕੇ ਆਪਾਂ ਇੰਟਰਵਿਊ ਕਰਾਂਗੇ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਹੋਰ ਵੀ ਇੱਕ ਦੂਜੇ ਨਾਲ ਇਹ ਖਬਰ ਫੈਲਾ ਦਿਓ ਤਾਂ ਕਿ ਕੋਈ ਨਾ ਕੋਈ ਜਿਹੜਾ TV ਸਟੇਸ਼ਨ ਆ ਜਿਹੜੀ ਸਟੋਰੀ ਰਨ ਕਰ ਰਹੇ ਹੈਗੇ ਆ ਉਹਦੇ ਵਿੱਚ ਆਪਾਂ ਹਿੱਸਾ ਪਾ ਸਕੀਏ। ਅਤੇ ਪੰਜਾਬੀ ਰੇਡੀਓ USA ਦੇ ਤੁਸੀਂ ਸਟੂਡੀਓ 'ਚ ਕਾਲ ਕਰ ਦਿਓ ਜਦੋਂ ਮਰਜ਼ੀ 408 272 5200 'ਤੇ 408-272-5200। ਸੋ ਵੈਸੇ ਤਾਂ ਉਹ ਕਹਿੰਦੇ ਵੀ ਕੋਈ ਵੀ ਜਿਹੜਾ ਪੰਜਾਬੀ ਇੱਥੇ ਜੇਲ੍ਹ 'ਚ ਰਹਿ ਕੇ ਜਿਹੜਾ ਡਿਪੋਰਟ ਹੋਇਆ ਆ ਉਹਨੂੰ ਕਰੂਗੇ, ਪਰ ਉਹ ਟੀਮ ਜਿਹੜੀ ਆ 2 ਜ਼ਿਲ੍ਹਿਆਂ 'ਚ ਜਾ ਰਹੀ ਆ, ਗੁਰਦਾਸਪੁਰ, ਅੰਮ੍ਰਿਤਸਰ। ਸੋ ਜੇ ਉੱਥੇ ਦੇ ਹੋਣਗੇ ਤੇ ਉਹਨਾਂ ਨੂੰ ਜਿੱਦਾਂ ਫਿਰ ਬੇਸਿਕਲੀ ਹਾਂ ਵੀ ਜੇ ਉਹਨਾਂ ਨੂੰ ਸੋਲਿਟਰੀ ਕਨਫਾਈਨਮੈਂਟ ਦੇ ਵਿੱਚ ਵੀ ਰੱਖਿਆ ਗਿਆ ਹੋਵੇ, ਯਾਨੀ ਕਿ ਜਿਹੜੇ ਇਕੱਲਿਆਂ ਨੂੰ ਰੱਖਿਆ ਜਾਂਦਾ ਹੈ ਉੱਦਾਂ ਦੀ ਕਨਫਾਈਨਮੈਂਟ ਦੇ ਵਿੱਚ ਰੱਖ ਕੇ ਬਾਅਦ ਦੇ ਵਿੱਚ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੋਵੇ, ਉਸ ਦੇ ਬਾਬਤ ਉਹ ਪੰਜਾਬ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੀ ਇੰਟਰਵਿਊ, ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਨਾ ਚਾਹੁੰਦੇ ਨੇ। ਅਤੇ ਕਹਿੰਦੇ ਜਲਦ ਹੀ ਜਿਹੜਾ ਉਹਨਾਂ ਦਾ ਉਹ ਪਲਾਨ ਹੈਗਾ ਉੱਥੇ ਜਾਣ ਦਾ। ਸੋ ਜਲਦ ਤੋਂ ਜਲਦ ਜੇ ਤੁਹਾਨੂੰ ਤੁਹਾਡੇ ਕਿਸੇ ਨੂੰ ਤੁਹਾਡੇ ਦੋਸਤ ਮਿੱਤਰ ਦੇ ਨੂੰ ਪਤਾ ਆ ਜਾਂ ਤੁਹਾਨੂੰ ਕਿਸੇ ਤੁਹਾਡੇ ਨਜ਼ਦੀਕੀ ਬੰਦਿਆਂ ਨੂੰ ਪਤਾ ਆ ਇਸ ਦੇ ਬਾਬਤ ਵੀ ਗੁਰਦਾਸਪੁਰ ਜਾਂ ਉਹਨਾਂ ਇਲਾਕਿਆਂ ਦੇ ਵਿੱਚ ਕੋਈ ਇੱਦਾਂ ਦਾ ਅਜਿਹਾ ਇਨਸਾਨ ਹੈਗਾ ਆ ਜਿਸ ਨੂੰ ਪਹਿਲੋਂ ਜਿਹੜਾ ਕਿ ਇੱਥੇ ਅਮਰੀਕਾ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਫਿਰ ਆਈਸ ਵਾਲਿਆਂ ਨੇ ਡਿਟੇਨ ਕਰ ਲਿਆ, ਸੋਲਿਟਰੀ ਕਨਫਾਈਨਮੈਂਟ 'ਚ ਰੱਖਿਆ ਅਤੇ ਫਿਰ ਮੁੜ ਕੇ ਡਿਪੋਰਟ ਜੇ ਕਰ ਦਿੱਤਾ ਹੈਗਾ ਆ, ਤਾਂ ਉਸ ਬੰਦੇ ਦੀ ਇੰਟਰਵਿਊ ਉਹ ਕਰਨਾ ਚਾਹੁੰਦੇ ਨੇ। ਜੀ, ਸੋ ਬੇਸਿਕਲੀ ਉਹ ਕਰਨਾ ਚਾਹੁੰਦੇ ਵੀ ਇੱਥੇ ਉਹਨਾਂ ਨੂੰ ਕੋਈ ਤੰਗੀ ਤਾਂ ਨਹੀਂ ਆਈ ਜਾਂ ਫੂਡ, ਕਿਉਂਕਿ ਆਪਾਂ ਕੀ ਮਤਲਬ ਬੇਸਿਕਲੀ ਕੀ ਪ੍ਰੋਸੈਸ ਉਹਨਾਂ ਦਾ ਪੂਰਾ ਰਿਹਾ, ਆਏ ਕਿਉਂ ਬਾਅਦ ਦੇ ਵਿੱਚ ਆਈਸ ਵਾਲਿਆਂ ਨੇ ਕਿੱਦਾਂ ਟਰੀਟ ਕੀਤਾ ਅਤੇ ਜਦੋਂ ਪਿੱਛੇ ਗਏ ਆ ਅਤੇ ਕਿਹੜੇ ਖਾਬ ਲੈ ਕੇ ਗਏ ਅਤੇ ਕੀ ਜਿਹੜਾ ਟੁੱਟ ਗਿਆ, ਬੇਸਿਕਲੀ ਉਹ ਪੂਰੀ ਸਟੋਰੀ ਉਸ ਇਨਸਾਨ ਦੀ ਅਤੇ ਪੂਰੇ ਪ੍ਰੋਸੈਸ ਦੀ ਜਿਹੜੀ ਆ ਉਹ ਘੱਲਣਾ। ਕਿਉਂਕਿ ਸਾਰੇ ਪਿੱਛੇ ਜਿਹੜਾ ਆਪਾਂ ਦੇਖ ਰਹੇ ਹਾਂ ਪਿਛਲੇ 2-3 ਸਾਲਾਂ ਤੋਂ ਵੀ ਇਮੀਗ੍ਰੇਸ਼ਨ ਅਤੇ ਖਾਸ ਕਰਕੇ ਇਮੀਗ੍ਰੈਂਟਸ ਦੇ ਅਗੇਂਸਟ ਕਿਸ ਤਰ੍ਹਾਂ ਦੇ ਜਿਹੜੇ ਰੂਲ ਬਣ ਰਹੇ ਹੈਗੇ ਆ, ਕਿੰਨੀ ਸਖਤੀ ਚੱਲ ਰਹੀ ਹੈਗੀ ਆ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਸਾਰੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ TV ਸਟੇਸ਼ਨਸ ਹੈਗੇ ਆ ਉਹ ਲੋਕਾਂ ਦੀਆਂ ਇੰਟਰਵਿਊ ਕਰਨਾ ਚਾਹੁੰਦੇ ਆ। ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਸਾਡਾ ਮੁਲਕ ਆ ਇਹ ਨੰਬਰ 1 ਹਿਊਮਨ ਰਾਈਟਸ ਦੇ ਹੱਕ ਦੀ ਗੱਲ ਕਰਨ ਲਈ ਗਿਣਿਆ ਜਾਂਦਾ। ਅਤੇ ਪਰ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਖਬਰਾਂ ਉਹ ਕਈ ਉਲਟ ਆਉਂਦੀਆਂ ਹੈਗੀਆਂ। ਸੋ ਪਲੀਜ਼ ਪੰਜਾਬੀ ਰੇਡੀਓ USA ਦੇ ਤੁਸੀਂ ਕਾਲ ਕਰਿਓ ਕਿਉਂਕਿ ਆਪਣੇ ਬਹੁਤ ਸਾਰੇ ਭੈਣ ਭਰਾ ਆਏ ਹੈਗੇ ਆ, ਜ਼ਰੂਰ ਜਾਣਦੇ ਹੋਣਗੇ ਇੱਕ ਦੂਜੇ ਨੂੰ, ਅਤੇ ਜਿੰਨੇ ਵੀ ਵੱਧ ਤੋਂ ਵੱਧ ਕੰਟੈਕਟ ਹੋਏ ਉਹ ਸਾਨੂੰ ਕਾਲ ਕਰਕੇ ਦੱਸ ਦਿਓ, ਫਿਰ ਆਪਾਂ ਉਹਨਾਂ ਤੱਕ ਉਹ ਪਹੁੰਚਾ ਦੇਵਾਂਗੇ ਕਿਉਂਕਿ ਉਹ ਅੱਜ ਕੱਲ੍ਹ ਟੀਮ ਪੰਜਾਬ ਦੇ ਵਿੱਚ ਜਾ ਰਹੀ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ ਵੈਨੇਜ਼ੁਏਲਾ ਦੇ ਨਾਲ ਸੰਬੰਧਿਤ ਇੱਕ ਖਬਰ ਆ ਰਹੀ ਆ। ਮਡੂਰੋ ਹੁਣ ਜਿਹੜਾ ਉਹ ਕਹਿ ਰਿਹਾ ਆ ਵੀ ਕਹਿੰਦਾ ਵੀ ਜਿਹੜੀ ਅੰਤਰਰਾਸ਼ਟਰੀ ਏਡ ਆ ਉਹ ਹਾਸਲ ਕਰਨ ਦੇ ਲਈ, ਉਹ ਲੈਣ ਦੇ ਲਈ ਉਸਨੇ ਜਿਹੜਾ ਆ ਹਾਮੀ ਭਰ ਦਿੱਤੀ ਆ। ਸੋ ਰੈੱਡ ਕਰਾਸ ਦੇ ਕਹਿੰਦੇ ਚੀਫ ਦੇ ਨਾਲ ਉਸ ਦੀ ਮੀਟਿੰਗ ਜਿਹੜੀ ਹੋਈ ਆ ਅਤੇ ਇੱਕ ਹਿਸਾਬ ਦੇ ਨਾਲ ਜਿਹੜੇ ਨਵੇਂ ਬਲੈਕ ਆਊਟਸ ਉੱਥੇ ਉਸ ਮੁਲਕ ਦੇ ਵਿੱਚ ਚੱਲ ਰਹੇ ਆ ਉਸ ਤੋਂ ਨਿਜਾਤ ਪਾਉਣ ਦੇ ਲਈ ਜਿਹੜੇ ਇਸ ਟਾਈਮ ਲੋਕਾਂ ਦੀ ਉੱਥੇ ਬਹੁਤ ਬੁਰੇ ਹਾਲਾਤ ਨੇ ਉਸ 'ਚੋਂ ਬਾਹਰ ਨਿਕਲਣ ਦੇ ਲਈ ਰੈੱਡ ਕਰਾਸ ਵਾਲੇ ਜਿਹੜੇ ਉੱਥੇ ਆਪਣੀ ਸਹਾਇਤਾ ਪਹੁੰਚਾਉਣ ਦੇ ਲਈ ਰਾਜੀ ਨੇ। ਪਰ ਜਿਹੜਾ ਨਿਕੋਲਸ ਮਡੂਰੋ ਵੈਨੇਜ਼ੁਏਲਾ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਇਸ ਚੀਜ਼ ਤੋਂ ਇਨਕਾਰੀ ਸੀ ਵੀ ਸਾਨੂੰ ਕਿਸੇ ਵੀ ਤਰੀਕੇ ਦੀ ਅੰਤਰਰਾਸ਼ਟਰੀ ਮਦਦ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ। ਸੋ ਇਹ ਵੀ ਜਿਹੜੀ ਹੁਣ ਹਾਲ ਦੀ ਘੜੀ ਜਿਹੜਾ ਹਰਜੋਤ ਸਿੰਘ ਜੀ ਇੱਕ ਗੱਲ ਜੇ ਦੇਖੀ ਜਾਵੇ ਤਾਂ ਜਿਹੜਾ ਉਹਨਾਂ ਦਾ ਓਪੋਜੀਸ਼ਨ ਵਾਲਾ ਸੀਗਾ ਆਨ ਗਾਇਡੋ ਉਸ ਦਾ ਹੁਣ ਜ਼ਿਕਰ ਘੱਟ ਹੀ
ਨਜ਼ਰ ਆ ਰਿਹਾ ਆ। ਅਮਰੀਕਾ ਵਾਲੇ ਸਪੋਰਟ ਤਾਂ ਕਰਦੇ ਨੇ, ਹੋਰ ਵੀ ਬਹੁਤ ਸਾਰੇ ਮੁਲਕ ਜਿਹੜੇ ਉਹਨਾਂ ਦਾ ਆਪੋਜੀਸ਼ਨ ਪਾਰਟੀ ਦਾ ਲੀਡਰ ਆ, 35 ਸਾਲਾਂ ਦਾ ਇੱਕ ਨੌਜਵਾਨ ਲੀਡਰ ਆ, ਉਸ ਦੀ ਸਪੋਰਟ ਤਾਂ ਕਰਦੇ ਨੇ, ਪਰ ਕਿਤੇ ਨਾ ਕਿਤੇ ਉਸ ਦੇ ਬਾਬਤ ਜਿਹੜੀ ਗੱਲਬਾਤ ਆ ਉਹ ਘੱਟ ਆ। ਜਦੋਂ ਸ਼ੁਰੂਆਤ ਦੇ ਵਿੱਚ ਇੱਦਾਂ ਦੀ ਗੱਲ ਹੁੰਦੀ ਹੈ ਹਰਜੋਤ ਸਿੰਘ ਜੀ, ਕਾਫੀ ਰੌਲਾ ਰੱਪਾ ਪੈਂਦਾ ਆ, ਪਰ ਕਿਉਂਕਿ ਅੱਜ ਕੱਲ੍ਹ ਨਿਊਜ਼ ਸਾਈਕਲ ਹੈ ਹੀ ਇੱਦਾਂ ਦਾ, ਇੰਨਾ ਕੁਛ ਐਵਰੀ ਡੇ, ਹਰ ਰੋਜ਼ ਹਰ ਘੰਟੇ ਕੁਛ ਨਾ ਕੁਛ ਹੋਈ ਜਾ ਰਿਹਾ ਹੁੰਦਾ ਆ, ਇਹ ਜਿਹੜੀਆਂ ਅਹਿਮ ਗੱਲਾਂ ਵੀ ਆ ਉਹ ਵੀ ਫਿਰ ਪਿੱਛੇ ਰਹਿ ਜਾਂਦੀਆਂ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਆਈਸ ਨੇ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੇ 123 ਲੋਕਾਂ ਨੂੰ ਨਿਊ ਜਰਸੀ ਦੇ ਵਿੱਚ ਅਰੈਸਟ ਕੀਤਾ ਹੈਗਾ। ਉਹਨਾਂ ਨੇ ਵੱਖ-ਵੱਖ ਜਿਹੜੇ ਉਹਨਾਂ ਦੇ ਚਾਰਜਸ ਲੱਗੇ ਹੋ ਸੀ, ਕਨਵਿਕਸ਼ਨ ਸੀਗੀਆਂ, ਉਹਨਾਂ ਦੇ ਅਧੀਨ ਉਹਨਾਂ ਨੂੰ ਅਰੈਸਟ ਕੀਤਾ ਹੈਗਾ। ਮੈਕਸੀਕਨ ਨੈਸ਼ਨਲਸ ਜਿਹੜੇ ਕਈ ਡਿਪੋਰਟ ਹੋਏ ਸੀ, ਕਨਵਿਕਟ ਹੋਏ ਸੀ, ਉਹ ਵਾਪਸ ਇੱਥੇ, ਜਾਂ ਕਿਸੇ ਦੇ ਕੋਲ ਕਹਿੰਦੇ ਮਾਈਨਰ ਵੀ ਕੋਈ ਵਾਇਲੇਸ਼ਨ ਸੀਗੀਆਂ, DUI, ਇੱਦਾਂ ਦੇ ਸਾਰੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਇੱਕੋ ਟਾਈਮ ਜਿਹੜਾ ਆ ਅਰੈਸਟ ਕੀਤਾ ਹੈਗਾ ਆ ਜੀ। ਆਈਸ ਵਾਲੇ ਆਪਾਂ ਅੱਜ ਪਿਛਲੇ ਵੀਕ ਦੇ ਵਿੱਚ ਵੀ ਦੱਸਿਆ ਸੀ, ਉਦੋਂ ਤਕਰੀਬਨ 300 ਲੋਕ ਉਹਨਾਂ ਨੇ ਟੈਕਸਸ ਦੇ ਵਿੱਚੋਂ ਗ੍ਰਿਫਤਾਰ ਕੀਤੇ ਸੀ, ਜਿਨ੍ਹਾਂ ਜਿਹੜੇ ਅਨਡਾਕੂਮੈਂਟਡ ਉੱਥੇ ਕੰਮ ਕਰ ਰਹੇ ਸੀ ਇੱਕ ਇਲੈਕਟ੍ਰੀਕਲ ਕੰਪਨੀ ਦੇ ਵਿੱਚ। ਅਗਲੀ ਖਬਰ ਜਾਪਾਨ ਤੋਂ ਆ ਰਹੀ ਹੈ। ਜਾਪਾਨ ਦਾ ਇੱਕ F-35A ਲੜਾਕੂ ਜਹਾਜ਼ ਉਹ ਹਾਦਸਾਗ੍ਰਸਤ ਹੋ ਗਿਆ ਸੀ ਇੱਕ ਟ੍ਰੇਨਿੰਗ ਐਕਸਰਸਾਈਜ਼ ਦੇ ਦੌਰਾਨ ਮਿਸਾਵਾ ਏਅਰਬੇਸ ਦੇ ਉੱਤੇ, ਅਤੇ ਉਸ ਦੇ ਜਿਹੜੇ ਪਾਰਟਸ ਆ ਉਹ ਲੱਭਣ ਦੇ ਵਿੱਚ ਜਿਹੜੀ ਬੜੀ ਮੁਸ਼ਕਿਲਾਂ ਜਿਹੜੀਆਂ ਆ ਰਹੀਆਂ ਸੀ, ਅਤੇ ਉਸ ਦੀ ਮਦਦ ਦੇ ਵਿੱਚ ਜਿਹੜਾ US ਦਾ ਇੱਕ ਡਿਸਟਰੋਇਰ ਆ ਉਸ ਨੇ ਵੀ ਮਦਦ ਕੀਤੀ। ਇਹ ਇੱਕ ਸਟੈਲਥ ਜਹਾਜ਼ ਹੈਗਾ, ਜੈਪਨੀਜ਼ ਜਿਹੜੀ ਟੈਕਨੋਲੋਜੀ ਜਿਹੜੀ ਹੈਗੀ ਆ। ਅਤੇ ਹਰਜੋਤ ਸਿੰਘ ਜੀ, ਇਸ ਦੇ ਵਿੱਚ ਤਾਂ ਇਸ ਟਾਈਮ ਜਲਦੀ ਲੱਭਣ ਦੀ ਕੋਸ਼ਿਸ਼ ਉਹ ਕਰ ਰਹੇ ਸੀਗੇ ਵੀ ਕਿਤੇ ਇਹ ਨਾ ਹੋਵੇ ਵੀ ਜਿਹੜੇ ਨਾਰਥ ਕੋਰੀਆ ਜਾਂ ਜਿਹੜੇ ਚਾਈਨੀਜ਼ ਆ ਉਹਨਾਂ ਦੇ ਹੱਥ ਇਸ ਦੇ ਜਿਹੜੇ ਪਾਰਟਸ ਆ ਉਹ ਲੱਗਣ ਅਤੇ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇਹ ਕਿਸ ਤਰੀਕੇ ਦੇ ਨਾਲ ਆਪਣਾ F-35 ਜਹਾਜ਼ ਆ ਉਹ ਵਰਤ ਰਹੇ ਨੇ। ਸੋ ਕੁਛ ਜਿਹੜੇ ਹਿੱਸੇ ਆ ਬਾਅਦ ਦੇ ਵਿੱਚ US ਦੇ ਡਿਸਟਰੋਇਰ ਆ ਉਹਨਾਂ ਨੇ ਲੱਭ ਕੇ ਇਹਨਾਂ ਨੂੰ ਵਾਪਸ ਕੀਤੇ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਇਮੀਗ੍ਰੇਸ਼ਨ ਨਾਲ ਰਿਲੇਟਡ ਹੈਗੀ ਆ। ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਚੇਂਜਸ ਹੋ ਰਹੀਆਂ ਹੈਗੀਆਂ। ਆਪਾਂ ਤੁਹਾਨੂੰ ਦੱਸਿਆ ਸੀ ਕਿਸ ਤਰ੍ਹਾਂ ਜਿਹੜੀ ਕ੍ਰਿਸਟੀਜਨ ਨਿਲਸਨ ਆ ਉਹਨੂੰ ਇੱਕ ਤਰ੍ਹਾਂ ਨਾਲ ਬਾਹਰ ਕੀਤਾ ਗਿਆ ਹੋਮਲੈਂਡ ਸਿਕਿਉਰਿਟੀ ਦੀ ਹੈਡ ਤੋਂ, ਅਤੇ ਕੱਲ੍ਹ ਸ਼ਾਮੀ ਜਿਹੜੀ ਉਹਦਾ ਜੂਨੀਅਰ ਸੀ ਕ੍ਰਿਸਟੀਜਨ ਨਿਲਸਨ ਦਾ, ਉਹ ਵੀ ਜਿਹੜਾ ਆ ਰਿਜ਼ਾਈਨ ਕਰ ਗਿਆ ਹੈਗਾ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ 3 ਨੰਬਰ ਵਾਲਾ ਜਿਹੜਾ ਬੰਦਾ ਸੀ ਉਸ ਨੂੰ ਹੈੱਡ ਲਿਆਉਣਾ ਚਾਹੁੰਦੇ ਹੈਗੇ ਆ, ਜਿਹਦਾ ਸਟੈਂਡ ਜਿਹਦਾ ਇਮੀਗ੍ਰੇਸ਼ਨ ਦੇ ਪ੍ਰਤੀ ਬੜਾ ਸਖਤ ਹੈਗਾ ਆ। ਰੌਨ BTLO ਜਿਹੜਾ ਆ ਉਹਨਾਂ ਦੀ ਨੋਮੀਨੇਸ਼ਨ ਵੀ ਇੱਕ ਟਾਈਮ 'ਤੇ ਪਰਮਾਨੈਂਟ ਕਰਨ ਦੀ ਟਰਾਈ ਕੀਤੀ ਗਈ ਸੀ, ਪਰ ਉਹਨਾਂ ਨੂੰ ਵੀ ਰਿਪਲੇਸ ਕਰ ਦਿੱਤਾ ਗਿਆ, ਕਿਉਂਕਿ ਅਲਟੀਮੇਟਲੀ ਕਹਿੰਦੇ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਚਾਹੁੰਦਾ ਆ ਵੀ ਜਿਹੜੇ ਆਪਾਂ ਉੱਦਾਂ ਦੇ ਬੰਦੇ ਜਿਹੜੇ ਹਾਇਰ ਕਰਨੇ ਹੈਗੇ ਟੌਪ ਪੋਜੀਸ਼ਨ 'ਤੇ, ਜਿਨ੍ਹਾਂ ਦਾ ਸਟੈਂਡ ਲੀਗਲ ਜਾਂ ਇਮੀਗ੍ਰੇਸ਼ਨ ਜਾਂ ਇਲੀਗਲ ਇਮੀਗ੍ਰੇਸ਼ਨ ਪ੍ਰਤੀ ਪੂਰਾ ਸਖਤ ਹੋਵੇ। ਹਜੇ ਉਹਨਾਂ ਦਾ ਬਸ ਜਿੱਦਾਂ ਕਈ ਜਗ੍ਹਾ ਨਹੀਂ ਚੱਲ ਰਿਹਾ, ਕਈ ਕੋਰਟਸ ਜਿਹੜੀਆਂ ਆ ਉਹ ਡਿਸੀਜਨ ਜਿਹੜੀਆਂ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਦੇ ਰਹੀਆਂ ਹੈਗੀਆਂ ਆ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਤੁਸੀਂ ਜਿਹੜੀਆਂ ਚੇਂਜਸ ਆ, ਚਾਹੇ ਉਹ ਆਈਸ ਹੈਗੀ ਆ, ਬਾਰਡਰ ਪੈਟਰੋਲ ਏਜੰਸੀ ਹੈਗੀ ਆ, ਅਤੇ ਖਾਸ ਕਰਕੇ ਕਹਿੰਦੇ ਜਿਹੜੇ ਆ ਅਸਾਈਲਮ ਆਫਿਸਰਸ ਆ ਉਹਨਾਂ ਨੂੰ ਵੀ ਖਿੱਚਣ ਦੀ ਉਹ ਟਰਾਈ ਕਰ ਰਹੇ ਹੈਗੇ ਆ। ਕਹਿੰਦੇ ਉਹ ਫੋਰਸ ਕਰ ਰਹੇ ਆ ਜਿਹੜੇ ਅਸਾਈਲਮ ਆਫਿਸਰਸ ਆ ਉਹ ਘੱਟ ਤੋਂ ਘੱਟ ਲੋਕਾਂ ਨੂੰ ਜਿਹੜੀ ਆ ਪੋਲੀਟੀਕਲ ਅਸਾਈਲਮ ਦੇਣ, ਅਤੇ ਪਹਿਲੀ ਜਿਹੜੀ ਇੰਟਰਵਿਊ ਹੁੰਦੀ ਆ ਉਹਦੇ ਵਿੱਚੋਂ ਜਿਹੜੇ ਆ ਲੋਕ ਵੱਧ ਤੋਂ ਵੱਧ ਉਹ ਜਿਹੜੇ ਬਾਹਰ ਕੱਢ ਸਕਣ। ਕਰੰਟਲੀ ਕਹਿੰਦੇ 10 ਤੋਂ 15% ਜਿਹੜੇ ਸੈਂਟਰਲ ਅਮਰੀਕਾ ਦੇ ਅਸਾਈਲਮ ਸੀਕਰਸ ਹੈਗੇ ਆ ਉਹਨਾਂ ਨੂੰ ਜੱਜਸ ਵੱਲੋਂ ਜਿੱਦਾਂ ਅਪਰੂਵਲ ਦਿੱਤਾ ਜਾਂਦਾ ਹੈਗਾ ਆ, ਅਤੇ ਪਰ ਇਹ ਜਿਹੜੀ ਗਿਣਤੀ ਆ ਉਹ ਇਹਨੂੰ ਹੋਰ ਵੀ ਜਿਹੜਾ ਘਟਾਉਣਾ ਚਾਹੁੰਦੇ ਹੈਗੇ ਆ, ਕਿਉਂਕਿ ਪਿਛਲੇ ਟਾਈਮ 'ਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਟਰਾਈ ਕੀਤਾ ਸੀ ਵੀ ਜੇ ਕੋਈ ਵੀ ਪੋਲੀਟੀਕਲ ਅਸਾਈਲਮ ਲੈਂਦਾ ਆ ਉਹ ਬਾਰਡਰ ਦੇ ਉੱਤੇ ਅਪਲਾਈ ਕਰ ਸਕਦਾ, ਪਰ ਉਹਨਾਂ ਨੂੰ ਮੈਕਸੀਕੋ 'ਚ ਰਹਿਣਾ ਪਊਗਾ ਅਤੇ ਮੁੜ ਕੇ ਉਹਦੀ ਐਪਲੀਕੇਸ਼ਨ 'ਤੇ ਵਿਚਾਰ ਹੋਊਗੀ,
ਅਗਰ ਅਪਰੂਵਲ ਹੁੰਦਾ ਫਿਰ ਹੀ ਉਹ ਐਂਟਰ ਹੋ ਸਕਦੇ ਹੈਗੇ ਆ। ਜੀ। ਪਰ ਇੱਕ ਜਿਹੜਾ ਜੱਜ ਹੈਗਾ ਆ ਉਸ ਨੇ ਜਿਹੜਾ ਇਹਨੂੰ ਕਿਹਾ ਸੀ ਵੀ ਨਹੀਂ ਇੱਦਾਂ ਨਹੀਂ ਹੋ ਸਕਦਾ, ਜਿਹੜੇ ਵੀ ਬੰਦੇ ਨੇ ਅਪਲਾਈ ਕਰਨਾ ਉਹਨੂੰ ਅੰਦਰ ਹੀ USA ਦੇ ਵਿੱਚ ਅਪਲਾਈ ਕਰ ਸਕਦਾ, ਅੰਦਰ ਆਉਣਾ ਪੈਣਾ ਆ, ਅਤੇ US ਗਵਰਨਮੈਂਟ ਨਹੀਂ ਨਾ ਕਰ ਸਕਦੀ। ਸੋ ਉਹਦੇ ਬਾਬਤ ਵੀ ਜਿਹੜੇ ਆ ਟਰੰਪ ਐਡਮਿਨਿਸਟ੍ਰੇਸ਼ਨ ਸੋਚ ਰਿਹਾ ਵੀ ਅਸੀਂ ਕਿਸ ਤਰ੍ਹਾਂ ਜਿਹੜਾ ਆ ਉਹਨੂੰ ਹੈਂਡਲ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਸੋ ਕਾਫੀ ਜਿਹੜੀ ਉਥਲ ਪੁਥਲ ਜਿੱਦਾਂ ਤੁਸੀਂ ਵੀ ਦੱਸ ਰਹੇ ਹੋ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਚੱਲ ਰਹੀ ਆ। ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨੀ ਕਹਿੰਦੇ ਵੀ ਜਿਹੜੀ ਕੋਈ ਨਵਾਂ ਬਿਗ ਕ੍ਰੈਕਡਾਊਨ ਹੋਣ ਜਾ ਰਿਹਾ ਆ ਉਸ ਦਾ ਇਨਕਾਰ ਕੀਤਾ ਆ, ਪਰ ਕਹਿੰਦੇ ਵੀ ਉਹਨਾਂ ਦੇ ਸੀਨੀਅਰ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਕਈ ਲੋਕ ਇਸ ਦੇ ਵੱਲ ਇਸ਼ਾਰਾ ਕਰ ਰਹੇ ਨੇ ਵੀ ਵੱਡਾ ਇੱਕ ਕ੍ਰੈਕਡਾਊਨ ਮਾਈਗਰੈਂਟਸ ਦੇ ਉੱਤੇ ਜਿਹੜਾ ਸਦਰਨ ਬਾਰਡਰ 'ਤੇ ਆ ਮੈਕਸੀਕੋ ਦੇ ਨਾਲ ਆ ਉਸ ਦੇ ਉੱਤੇ ਹੋਣ ਜਾ ਰਿਹਾ ਹੈ। ਅਤੇ ਜਿਹੜੀ ਇਹ ਸ਼ਫਲਿੰਗ ਹੋ ਰਹੀ ਆ ਲੋਕਾਂ ਦਾ ਬਾਹਰ ਕੱਢਿਆ ਜਾਣਾ ਅਤੇ ਜਿਹੜੇ ਉਸ ਲੋਕ ਉਹਨਾਂ ਨੂੰ ਉੱਤੇ ਲੈ ਕੇ ਆਉਣਾ ਜਿਸ ਦਾ ਇਸ ਦੇ ਪ੍ਰਤੀ ਸਟੈਂਡ ਸਖਤ ਆ, ਇਹੀ ਇਸ਼ਾਰਾ ਕਰਦਾ ਹੈ ਵੀ ਕੋਈ ਵੱਡੀ ਚੀਜ਼ ਜਿਹੜੀ ਉੱਥੇ ਹੋਣ ਜਾ ਰਹੀ ਆ। ਆਲਰੇਡੀ ਜਿੱਦਾਂ ਆਪਾਂ ਤੁਹਾਨੂੰ ਦੱਸਦੇ ਰਹੇ ਹਾਂ ਵੀ ਬਹੁਤ ਸਾਰੇ ਜਿਹੜੇ ਲੇਨਸ ਉੱਥੇ ਦੇਖਦੇ ਹੁੰਦੇ ਆ ਹਰਜੋਤ ਸਿੰਘ ਜੀ, ਜਿੱਦਾਂ ਟਰੱਕਾਂ ਨੇ ਆਉਣਾ, ਗੱਡੀਆਂ ਨੇ ਆਉਣਾ ਅਤੇ ਉੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ, ਉਹਨਾਂ ਸਾਰੇ ਏਜੰਟਸ ਨੂੰ ਲਾ ਕੇ ਉੱਥੋਂ ਅਤੇ ਅਸਾਈਲਮ ਦੇ ਵਿੱਚ ਪ੍ਰੋਸੈਸਿੰਗ ਦੇ ਵਿੱਚ ਉਹਨਾਂ ਦੀ ਮਦਦ ਜਿਹੜੀ ਉਹ ਲਈ ਜਾ ਰਹੀ ਆ। ਸੋ ਲੈਟਸ ਸੀ ਇਸ ਦੇ ਵਿੱਚ ਅੱਗੇ ਕੀ ਬਣਦਾ ਆ, ਪਰ ਕ੍ਰੈਕਡਾਊਨ ਕਰਨ ਦੀ ਇਹ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਕਰ ਰਿਹਾ ਆ। ਕਈ ਥਾਵਾਂ ਦੇ ਉੱਤੇ ਲੀਗਲ ਅੜਚਨਾਂ ਜਿਹੜੀਆਂ ਜ਼ਰੂਰ ਇਹਨਾਂ ਨੂੰ ਆ ਰਹੀਆਂ ਆ, ਪਰ ਆਉਣ ਵਾਲੀ 2020 ਦੇ ਜਦੋਂ ਇਲੈਕਸ਼ਨਾਂ ਹੋਣੀਆਂ ਨੇ ਹਰਜੋਤ ਸਿੰਘ ਜੀ, ਪਤਾ ਨਹੀਂ ਉਦੋਂ ਤੱਕ ਇਹ ਪੋਲਿਸੀ ਚੇਂਜ ਹੋਵੇਗੀ ਜਾਂ ਇੱਦਾਂ ਹੀ ਰੌਲਾ ਰੱਪਾ ਜਿਹੜਾ ਪਿਆ ਰਹੂਗਾ। ਪਰ ਦੇਖੋ ਪੋਲਿਸੀ ਚੇਂਜ ਹੋਈ ਆ ਨਹੀਂ ਹੋਈ ਆ, ਲੋਕਾਂ ਦੇ ਉੱਤੇ ਪ੍ਰਭਾਵ ਜਿਹੜਾ ਇਸ ਦਾ ਜ਼ਰੂਰ ਆਲਰੇਡੀ ਪੈਣਾ ਸ਼ੁਰੂ ਹੋਇਆ। ਬਹੁਤ ਸਾਰੇ ਜਿਹੜੇ ਲੋਕ ਜਿਨ੍ਹਾਂ ਨੇ ਕੇਸਿਸ ਲਾਏ ਹੋਏ ਨੇ ਉਹਨਾਂ ਨੂੰ ਪਤਾ ਲੱਗ ਰਿਹਾ ਆ ਵੀ ਆਲਰੇਡੀ ਡਿਲੇਜ਼ ਜਿਹੜੇ ਆ ਉਹ ਬਹੁਤ ਵੱਧ ਰਹੇ ਨੇ। ਸਭ ਤੋਂ ਮੇਨ ਜਿਹੜਾ ਕਹਿੰਦੇ ਚੇਂਜ ਕਰਨ ਜਾ ਰਹੇ ਆ ਵੀ ਜਿਹੜਾ ਵੀ ਬੰਦਾ ਪੋਲੀਟੀਕਲ ਅਸਾਈਲਮ ਅਪਲਾਈ ਕਰਦਾ ਉਹਨੂੰ ਜਿਹੜਾ ਆ ਵਰਕ ਪਰਮਿਟ ਦੇਣ ਦੀ ਜਿਹੜੀ ਆ ਡਿਲੇ ਕੀਤਾ ਜਾਵੇ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਹੈ, ਕੰਮ ਨਾ ਕਰ ਸਕਦੇ ਜੀ। ਹੁਣ ਅੱਜ ਦੇ ਜਿਹੜੇ ਫੈਡਰਲ ਰੈਗੂਲੇਸ਼ਨਸ ਆ ਉਹਨਾਂ ਦੇ ਮੁਤਾਬਕ ਜਿਹੜੇ ਅਸਾਈਲਮ ਸੀਕਰਸ ਹੈਗੇ ਆ, ਜਿਹੜੇ ਲੋਕ ਅਸਾਈਲਮ ਲਈ ਅਪਲਾਈ ਕਰਦੇ ਆ, ਉਹ ਵਿਦਿਨ 5 ਮਹੀਨਿਆਂ 'ਚ 150 ਦਿਨਾਂ ਦੇ ਵਿੱਚ ਆਪਣਾ ਜਿਹੜਾ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੈਗੇ ਆ। ਪਰ ਜੇ ਇਸ ਨੂੰ ਡਿਲੇ ਕਰਦੇ, ਉਹ ਕਹਿੰਦੇ ਵੀ ਇਹ ਮੇਨ ਰੀਜ਼ਨ ਹੈਗਾ, ਇਹ ਪੁੱਲ ਫੈਕਟਰ ਆ ਜਿਹਦੇ ਕਰਕੇ ਬਹੁਤ ਸਾਰੇ ਲੋਕ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਆ ਵੀ ਚਲੋ ਕੋਈ ਨਹੀਂ 5 ਮਹੀਨੇ ਦਾ ਝੱਟ ਲੰਘ ਜਾਣੇ, ਸਾਨੂੰ ਵਰਕ ਪਰਮਿਟ ਮਿਲ ਜਾਣਾ ਆ। ਡਿਸੀਜਨ ਪਤਾ ਨਹੀਂ 4-5 ਸਾਲਾਂ ਨੂੰ ਹੋਣਾ ਹੈਗਾ। ਸੋ ਉਹ ਇਹਦੇ ਤੇ ਟਰਾਈ ਕਰਦੇ ਵੀ ਵਰਕ ਪਰਮਿਟ ਦਿੱਤਾ ਹੀ ਨਾ ਜਾਵੇ, ਜੇ ਦੇਣਾ ਹੈ ਤਾਂ ਬਹੁਤ ਜ਼ਿਆਦਾ ਜਿਹੜਾ ਡਿਲੇ ਕੀਤਾ ਜਾਵੇ ਤੇ ਦੋ ਵੀ ਫਿਰ ਉਹਨਾਂ ਨੇ ਇਸ ਹਿਸਾਬ ਨਾਲ ਘੱਟ ਸਮੇਂ ਲਈ ਦੇਣਗੇ। ਸੋ ਇੱਕ ਜਿੱਦਾਂ ਤੁਸੀਂ ਕਿਹਾ ਆ ਵੀ ਲੋਕਾਂ ਨੂੰ ਇਹ ਆਸ ਹੁੰਦੀ ਵੀ ਆਉਂਦੇ ਹੀ ਸਾਨੂੰ ਵਰਕ ਪਰਮਿਟ ਜਿਹੜਾ ਉਹ ਮਿਲ ਜਾਣਾ, ਜੇ ਉਹ ਨਹੀਂ ਹੋਊਗਾ ਤਾਂ ਕੀ ਲੋਕ ਫਿਰ ਵੀ ਇਸ ਪੱਧਰ ਦੇ ਉੱਤੇ ਜਿਹੜਾ ਆਉਂਦੇ ਰਹਿਣਗੇ ਜਾਂ ਨਹੀਂ ਆਉਣਗੇ, ਇਹ ਦੇਖਣ ਵਾਲੀ ਗੱਲ ਹੋਊਗੀ। ਹਰਜੋਤ ਸਿੰਘ ਜੀ, US ਸਟੇਟ ਡਿਪਾਰਟਮੈਂਟ ਨੇ ਹੁਣੇ ਆਪਣੀ ਜਿਹੜੀ ਇੱਕ ਟਰੈਵਲ ਐਡਵਾਈਜ਼ਰੀ ਆ ਉਹ ਨਵੀਂ ਜਾਰੀ ਕੀਤੀ ਆ। ਉਹਨਾਂ ਨੇ 35 ਮੁਲਕ ਇਸ ਦੇ ਵਿੱਚ ਇਨਕਲੂਡ ਕੀਤੇ ਆ ਜਿੱਥੇ ਅਮਰੀਕੀ ਜਿਹੜੇ ਨਾਗਰਿਕ ਆ ਉਹਨਾਂ ਨੂੰ ਖਤਰਾ ਹੋ ਸਕਦਾ ਆ, ਉੱਥੇ ਰਿਸਕ ਜਿਹੜੇ ਹੋ ਸਕਦੇ, ਜਿਨ੍ਹਾਂ ਵਿੱਚ ਅਫਰੀਕਾ ਅਤੇ ਮੈਕਸੀਕੋ ਦੇ ਵੀ ਕਈ ਇਲਾਕੇ ਦੱਸੇ ਗਏ ਨੇ। ਇਹ ਇੱਕ ਕੇ ਇੰਡੀਕੇਟਰ ਕਹਿੰਦੇ ਦੱਸਿਆ ਜਾਂਦਾ ਜਿਹਦੇ ਵਿੱਚ ਖਤਰਾ ਹੁੰਦਾ ਅਫਗਾਨਿਸਤਾਨ, ਅਲਜੀਰੀਆ, ਅੰਗੋਲਾ, ਬੰਗਲਾਦੇਸ਼, ਬੁਰਕੀਨਾ ਫਾਸੋ, ਕੈਮਰੂਨ, ਸੈਂਟਰਲ ਅਫਰੀਕਨ ਰਿਪਬਲਿਕ, ਕੋਲੰਬੀਆ, ਡੈਮੋਕ੍ਰੇਟਿਕ ਰਿਪਬਲਿਕ ਆਫ ਦਾ ਕਾਂਗੋ, ਇਥੀਓਪੀਆ, ਹੇਤੀ, ਈਰਾਨ, ਇਰਾਕ, ਕੀਨੀਆ, ਲੈਬਨਾਨ, ਲੀਬੀਆ, ਮਲੇਸ਼ੀਆ, ਮਾਲੀ, ਮੈਕਸੀਕੋ, ਨਾਈਜੀਰੀਆ, ਪਾਕਿਸਤਾਨ, ਪਾਪਾ ਨਿਊ ਗਿਨੀ, ਫਿਲੀਪੀਨਜ਼, ਰਸ਼ੀਅਨ ਫੈਡਰੇਸ਼ਨ, ਸੋਮਾਲੀਆ, ਸਾਊਥ ਸੁਡਾਨ, ਸੀਰੀਆ, ਤ੍ਰਿਨਿਦਾਦ ਟੋਬੈਗੋ, ਟਰਕੀ, ਯੂਗਾਂਡਾ, ਯੂਕਰੇਨ ਜਿਹੜਾ ਰਸ਼ੀਆ ਦਾ ਕੰਟਰੋਲ ਵਾਲਾ ਹਿੱਸਾ ਆ, ਵੈਨੇਜ਼ੁਏਲਾ ਅਤੇ ਯਮਨ, ਇਹਨਾਂ ਇਲਾਕਿਆਂ ਦੇ ਪ੍ਰਤੀ ਇਹਨਾਂ ਨੇ ਅਮਰੀਕੀ ਨਾਗਰਿਕਾਂ ਨੂੰ ਜਾਣ ਤੋਂ ਇੱਕ ਹਿਸਾਬ ਦੇ ਨਾਲ ਚੇਤਾਵਨੀ ਦਿੱਤੀ ਆ ਵੀ ਇੱਥੇ ਰਿਸਕ ਜਿਹੜਾ ਉਹ ਹੋ ਸਕਦਾ ਆ। ਬੀਤੇ ਦਿਨਾਂ ਦੇ ਵਿੱਚ ਯੂਗਾਂਡਾ ਦੇ ਵਿੱਚ ਇੱਕ ਅਮਰੀਕੀ ਔਰਤ ਅਤੇ ਉਸ ਦਾ ਜਿਹੜਾ ਗਾਈਡ ਸੀ ਉਸ ਨੂੰ ਕਿਡਨੈਪ ਕਰ ਲਿਆ ਗਿਆ ਸੀ ਫਰੌਤੀ ਦੇ ਲਈ, ਅਤੇ ਫਿਰ ਫਰੌਤੀ ਦੇ ਕੇ ਉਸ ਦੀ ਜਾਨ ਬਚਾਈ ਗਈ ਆ। ਅਤੇ ਇਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਯੂਗਾਂਡਾ ਵਾਲਿਆਂ ਨੂੰ ਕਈ ਕੁਛ ਵੀ ਜਿਹੜਾ ਉਹ ਕਿਹਾ ਸੀ, ਪਰ ਯੂਗਾਂਡਾ ਵਾਲਿਆਂ ਨੇ ਵੀ ਅੱਗੋਂ ਜਿਹੜੀ ਉਹ ਸੁਣੀ ਨਹੀਂ, ਕਹਿੰਦੇ ਵੀ ਸਾਨੂੰ ਤੇਰੇ ਲੈਕਚਰ ਦੀ ਕਹਿੰਦੇ ਜ਼ਰੂਰਤ ਨਹੀਂ ਹੈਗੀ, ਅਤੇ ਇਹ ਸਾਡੇ ਪਹਿਲੀ ਵਾਰੀ ਇਸ ਹਿਸਾਬ ਦੀ ਚੀਜ਼ ਜਿਹੜੀ ਹੋਈ ਆ,
ਪਰ ਅਸੀਂ ਜਿਹੜੇ ਖਾਸ ਕਰਕੇ ਸੈਲਾਨੀ ਆ ਰਹੇ ਆ ਉਹਨਾਂ ਦੀ ਸੇਫਟੀ ਦੇ ਲਈ ਆਪਣਾ ਕੰਮ ਕਰ ਰਹੇ ਹਾਂ। ਅਤੇ ਹੁਣ ਦੇਖਦੇ ਹਾਂ ਵੀ ਇਸ ਦੇ ਨਾਲ ਯੂਗਾਂਡਾ ਦੀ ਜਿਹੜੇ ਸੈਲਾਨੀ ਆ ਉਸ ਦੇ ਉੱਤੇ ਕਿੱਦਾਂ ਦਾ ਅਸਰ ਜਿਹੜਾ ਹੋਊਗਾ, ਵੀ ਉਹਨਾਂ ਦੇ ਟੂਰਿਜ਼ਮ 'ਤੇ ਕੋਈ ਫ਼ਰਕ ਪਵੇਗਾ ਜਾਂ ਨਹੀਂ। ਫਰਕ ਨਹੀਂ ਪਤਾ ਵੀ ਉਹਨਾਂ ਦੀ ਫਾਈਨੈਂਸ਼ੀਅਲ ਏਡ ਵੀ ਘੱਟ ਹੋਵੇ ਜਾਂ ਨਾ, ਹੈ ਨਾ। ਸੋ $5 ਲੱਖ ਦੈਟਸ ਲੋਟ ਬਿਗ ਮਨੀ ਆ ਜਿਹੜਾ ਦੇਣਾ ਪਿਆ ਉਸ ਲੇਡੀ ਨੂੰ ਜਿਹੜੀ, ਅਤੇ ਨਾਲ ਉਸ ਦਾ ਜਿਹੜਾ ਗਾਈਡ ਸੀ ਉਹਨੂੰ ਛਡਾਉਣ ਦੇ ਲਈ $5 ਲੱਖ ਜਿਹੜਾ ਦਿੱਤਾ ਹੈ ਜੀ। ਜੀ ਬਿਲਕੁਲ। ਸੋ ਜਿੱਦਾਂ ਆਪਾਂ ਦੇਖਿਆ ਸੀ ਵੀ ਵੇਗਸ ਦੇ ਵਿੱਚ ਸ਼ੂਟਿੰਗ ਤੋਂ ਬਾਅਦ ਕਹਿੰਦੇ ਉੱਥੇ ਟੂਰਿਜ਼ਮ ਇੱਕਦਮ ਠੱਪ ਜਿਹੜਾ ਹੋ ਗਿਆ ਸੀਗਾ। ਸੋ ਇੱਦਾਂ ਜੇ ਕਿਡਨੈਪਿੰਗ ਹੁੰਦੀ ਹੈ ਫਰੌਤੀਆਂ ਦੇ ਲਈ, ਤਾਂ ਜਿਹੜੇ ਸੈਲਾਨੀ ਜਾਂਦੇ ਉਹ ਇੱਕ ਹਿਸਾਬ ਦੇ ਨਾਲ ਖਤਰਾ ਤਾਂ ਬਣਿਆ ਹੀ ਹੁੰਦਾ ਵੀ, ਕਿਉਂਕਿ ਜਿੰਨੇ ਫਰੌਤੀ ਦੇ ਲਈ ਕਿਹਨੂੰ ਕਿਡਨੈਪ ਕਰਨਾ ਉਹਨੂੰ ਥੋੜ੍ਹੀ ਪਤਾ ਵੀ ਪਿੱਛੇ ਤੁਹਾਡੇ ਕੋਲ ਕਿੰਨੇ ਕੁ ਪੈਸੇ ਹੈਗੇ ਆ, ਕਿੰਨੇ ਕੁ ਨਹੀਂ। ਉਹਨਾਂ ਨੂੰ ਜਿਹੜਾ ਦਾ ਲੱਗਾ ਉਹਨਾਂ ਨੇ ਚੱਕ ਲੈਣਾ, ਫਿਰ ਫਰੌਤੀ ਮੰਗਣੀ ਆ, ਫਿਰ ਅਗਲਾ ਭਾਵੇਂ ਲੋਨ ਚੱਕ ਕੇ ਦੇਵੇ ਅਤੇ ਭਾਵੇਂ ਜੇ ਹੈਗੇ ਆ ਤਾਂ ਉੱਦਾਂ ਚੱਕ ਕੇ ਦੇਵੇ ਜੇ ਉਹਨਾਂ ਦੀ ਜਾਨ ਬਚਾਉਣੀ ਆ। ਸੋ ਖਤਰਾ ਤਾਂ ਜ਼ਰੂਰ ਕਿਤੇ ਨਾ ਕਿਤੇ ਇੱਦਾਂ ਦਾ ਬਣ ਜਾਂਦਾ ਆ। ਅਤੇ ਉੱਥੇ ਜਿਹੜੇ ਅਜਿਹੇ ਲੋਕ ਹੁੰਦੇ ਆ ਜਿਹੜੇ ਫਰੌਤੀਆਂ ਲੈਣ ਵਾਲੇ ਆ, ਉਹਨਾਂ ਦੇ ਵੀ ਹੱਥ ਖੁੱਲ੍ਹ ਜਾਂਦੇ ਆ, ਲੈ ਵੀ ਆਪਾਂ ਇੱਕ ਨੂੰ ਕਰ ਲਿਆ ਅਤੇ ਫਿਰ ਬਾਅਦ 'ਚੋਂ ਅੱਗੇ ਵੀ ਹੋਰ ਕਈਆਂ ਦੇ ਨਾਲ ਇੱਦਾਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਵੀ ਰਵਾਂਡਾ ਦੇ ਵਿੱਚ ਕਹਿੰਦੇ 1999 ਦੇ ਵਿੱਚ ਉੱਥੋਂ ਦੇ ਜਿਹੜੇ ਰੈਵਲ ਸੀਗੇ ਉਹਨਾਂ ਨੇ 8 ਫੋਰਨਰ ਜਿਹੜੇ ਟੂਰਿਸਟ ਸੀਗੇ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ, ਅਤੇ ਉਹ ਤੋਂ ਬਾਅਦ ਜਿਹੜੀ ਉੱਥੇ ਦੀ ਟੂਰਿਸਟ ਇੰਡਸਟਰੀ ਆ ਪੂਰੀ ਤਰ੍ਹਾਂ ਖਤਮ ਹੋ ਗਈ ਸੀ। ਯੂਗਾਂਡਾ ਦੇ ਵਿੱਚ ਲੋਕ ਕਹਿੰਦੇ ਭਈ ਜਿਹੜੇ ਵੱਡੀ ਗਿਣਤੀ ਦੇ ਵਿੱਚ ਗੋਰੀਲਾ ਟਰੈਕਿੰਗ ਕਰਨ ਜਾਂਦੇ ਹੈਗੇ ਆ। ਦੁਨੀਆ ਦੇ ਅੱਧੇ ਤੋਂ ਵੱਧ ਜਿਹੜੇ ਗੋਰੀਲਾਜ਼ ਹੈਗੇ ਆ ਉਹ ਯੂਗਾਂਡਾ ਦੇ ਜਿਹੜੇ ਜੰਗਲਸ ਆ ਉਹਨਾਂ ਦੇ ਵਿੱਚ ਰਹਿੰਦੇ ਆ, ਇਸ ਕਰਕੇ ਲੋਕ ਜਿਹੜੇ ਉੱਥੇ ਵਿਜ਼ਿਟ ਬਹੁਤ ਕਰਨ ਜਾਂਦੇ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਤਾਈਵਾਨ ਤੋਂ। ਇੱਕ ਤਾਈਵਾਨ ਦੀ ਔਰਤ ਕਹਿੰਦੇ ਵੀ ਉਹਦੀਆਂ ਅੱਖਾਂ ਸੁੱਜ ਕੇ ਬਿਲਕੁਲ ਬੰਦ ਹੋ ਗਈਆਂ ਸੀ ਅਤੇ ਬਹੁਤ ਜ਼ਿਆਦਾ ਉਸਨੂੰ ਦਰਦ ਹੋ ਰਿਹਾ ਸੀ, ਅਤੇ ਜਿਹੜਾ ਰੋਣੋਂ ਨਹੀਂ ਸੀ ਇੱਕ ਹਿਸਾਬ ਦੇ ਨਾਲ ਉਹ ਹਟ ਰਹੀ, ਅਤੇ ਪਰ ਹੰਝੂ ਕਹਿੰਦੇ ਉਸਦੇ ਨਿਕਲ ਨਹੀਂ ਸੀ ਰਹੇ। ਜਦ ਉਹ ਡਾਕਟਰ ਦੇ ਕੋਲ ਗਈ ਉਸਨੇ ਦਿਖਾਇਆ ਵੀ ਅੱਖਾਂ ਦੇ ਵਿੱਚ ਹੈ ਕੀ ਆ, ਵੀ ਮੈਨੂੰ ਦੱਸੋ ਵੀ ਮੇਰੇ ਤੋਂ ਤਾਂ ਪੀੜ ਸਹੀ ਨਹੀਂ ਜਾ ਰਹੀ। ਤਾਂ ਜਦ ਟਰੀਟਮੈਂਟ ਕਰ ਰਹੇ ਸੀ ਡਾਕਟਰਾਂ ਨੇ ਦੇਖਿਆ ਵੀ ਉਸ ਦੀਆਂ ਅੱਖਾਂ ਦੇ ਵਿੱਚ ਤਾਂ ਬੀਜ ਰਹਿ ਰਹੀਆਂ ਸੀ, 4 ਛੋਟੀਆਂ ਜਿਹਨੂੰ ਮਧੂ ਮੱਖੀਆਂ ਵੀ ਜਿਹੜਾ ਕਹਿ ਦਿੱਤਾ ਜਾਂਦਾ ਆ, ਵੀ ਉਸ ਦੀ ਅੱਖ ਦੇ ਅੰਦਰ ਰਹਿ ਰਹੀਆਂ ਸੀ, ਅਤੇ ਉਸ ਦੇ ਜਿਹੜੇ ਅਥਰੂਆਂ ਨੂੰ ਪੀ ਕੇ ਆਪਣਾ ਰਹਿਣ ਬਸੇਰਾ ਜਿਹੜਾ ਇੱਕ ਹਿਸਾਬ ਦੇ ਨਾਲ ਕਰੀ ਬੈਠੀਆਂ ਸੀਗੀਆਂ। ਅਤੇ ਕਹਿੰਦੇ ਪਹਿਲਾਂ ਬੈਕਟੀਰੀਅਲ ਇਨਫੈਕਸ਼ਨ ਤਾਂ ਸੋਚੀ ਜਾਂਦਾ ਵੀ ਉਹ ਹੋਵੇਗਾ, ਪਰ ਉਹ ਉਸ ਦੀਆਂ ਅੱਖਾਂ ਦੇ ਵਿੱਚ ਬੀਜ ਜਿਹੜੀਆਂ ਉਹ ਰਹਿ ਰਹੀਆਂ ਸੀ। ਸੋ ਇੱਦਾਂ ਦਾ ਵੀ ਕਦੀ ਜਿਹੜੀਆਂ ਚੀਜ਼ਾਂ ਹੋ ਜਾਂਦੀਆਂ। ਬਹੁਤ ਵਾਰੀ ਡਾਕਟਰੀ ਪੇਸ਼ੇ ਵਾਲੇ ਜਿਹੜੇ ਲੋਕ ਉਹ ਜਾਣਦੇ ਹੋਣਗੇ, ਕੰਨਾਂ 'ਚੋਂ ਲੋਕਾਂ ਦੇ ਭੱਬੂ ਨਿਕਲਦੇ ਆ, ਅਤੇ ਕਈ ਕੁਛ ਨਾਸਾਂ ਦੇ ਵਿੱਚੋਂ ਅਤੇ ਹੋਰ ਕਈ ਕੁਛ ਨਿਕਲਦਾ ਆ। ਸੋ ਧਿਆਨ ਜਿਹੜਾ ਆ ਸਾਫ ਸੁਥਰੇ ਬਣ ਕੇ ਹਾਈਜੀਨਿਕ ਚੀਜ਼ਾਂ ਰੱਖਣ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਇੱਕ ਨਰਸ ਨੂੰ ਜਿਹੜਾ ਆ ਨੈਸ਼ਵਿਲ ਦੇ ਵਿੱਚ ਟੈਨੇਸੀ ਸਟੇਟ ਦੇ ਵਿੱਚ ਚਾਰਜ ਕੀਤਾ ਗਿਆ ਆ, ਕਿਉਂਕਿ ਉਸ ਨੇ ਇੱਕ ਓਲਡਰ ਪੇਸ਼ੈਂਟ ਨੂੰ ਬਾਈ ਮਿਸਟੇਕ ਗਲਤੀ ਦੇ ਨਾਲ ਇੱਕ ਜਿਹੜੀ ਦਵਾਈ ਦੇ ਦਿੱਤੀ ਸੀ, ਜਿਹਦੇ ਨਾਲ ਇਸ ਬਜ਼ੁਰਗ ਪੇਸ਼ੈਂਟ ਦੀ ਮੌਤ ਹੋ ਗਈ ਸੀ। ਸੋ ਹੁਣ ਇਸ ਨਰਸ ਨੂੰ ਰੈਕਲੈਸ ਹੋਮੋਸਾਈਡ ਤੇ ਵਿਊਜ਼ ਦੇ ਨਾਲ ਚਾਰਜ ਕੀਤਾ ਗਿਆ। ਅਤੇ ਪਰ ਇਹਦੇ ਨਾਲ ਇੱਕ ਮੁੱਦਾ ਹੋਰ ਉੱਠਿਆ ਆ ਵੀ ਜੇ ਹੁਣ ਨਰਸ ਨੂੰ ਚਾਰਜ ਕੀਤਾ ਗਿਆ, ਉਹਦੇ ਨਾਲ ਜਿਹੜੀ ਮੈਡੀਸਿਨ ਆ ਉਹ ਸੇਫ ਹੋ ਜਾਊਗੀ। ਸੋ ਇਹ ਇੱਕ ਮੁੱਦਾ ਸੇਫਟੀ ਦਾ ਹੈਗਾ ਆ ਵੀ ਕਿਸ ਤਰ੍ਹਾਂ ਜਿਹੜੀਆਂ ਨਰਸਸ ਆ ਉਹ ਆਪਣੀ ਜੋਬ ਨੂੰ ਸੇਫ ਕਰ ਸਕਦੀਆਂ ਹੈਗੀਆਂ ਫਿਊਚਰ ਦੇ ਵਿੱਚ ਜੀ। ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ। ਕਾਲਜ ਐਡਮਿਸ਼ਨ ਸਕੈਂਡਲ ਦੇ ਵਿੱਚ ਜਿਹੜੀ ਐਕਟਰਸ ਲੌਰੀ ਲਫਲਿਨ ਅਤੇ 15 ਹੋਰ ਜਿਹੜੇ ਅਮੀਰ ਪੇਰੈਂਟਸ ਆ ਉਹਨਾਂ ਦੇ ਉੱਤੇ ਐਡੀਸ਼ਨਲ ਚਾਰਜਿਸ ਜਿਹੜੇ ਲਾਏ ਗਏ ਨੇ, ਜਿਨ੍ਹਾਂ ਦੇ ਵਿੱਚ ਮਨੀ ਲਾਂਡਰਿੰਗ ਦੇ ਚਾਰਜਿਸ ਇਹਨਾਂ ਵੱਡੇ ਅਮੀਰ ਲੋਕਾਂ ਦੇ ਉੱਤੇ ਲਾਏ ਗਏ ਨੇ, ਵੀ ਜਿਨ੍ਹਾਂ ਨੇ ਪੈਸੇ ਦੇ ਕੇ ਰਿਸ਼ਵਤ ਦੇ ਕੇ ਉੱਥੇ ਕਈ ਕਾਲਜਾਂ ਦੇ ਵਿੱਚ ਜਿਹੜੇ ਕੋਚ ਕੰਮ ਕਰ ਰਹੇ ਸੀ ਉਹਨਾਂ ਦੇ ਨਾਲ ਸਾਂਠ ਗਾਂਠ ਬਣਾ ਕੇ ਆਪਣੇ ਨਿਆਣਿਆਂ ਨੂੰ ਚੰਗੇ ਕਾਲਜਾਂ 'ਚ ਐਡਮਿਸ਼ਨ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। $5 ਲੱਖ ਕਈਆਂ ਨੇ ਦਿੱਤੇ, ਕਈਆਂ ਨੇ ਮਿਲੀਅਨਸ ਡਾਲਰ ਜਿਹੜੇ ਦੇ ਕੇ ਆਪਣੇ ਨਿਆਣਿਆਂ ਨੂੰ ਐਡਮਿਸ਼ਨਾਂ ਜਿਹੜੀਆਂ ਇਹਨਾਂ ਕਾਲਜਾਂ ਦੇ ਵਿੱਚ ਦਵਾਈਆਂ ਨੇ। ਬੀਤੇ ਦਿਨੀ ਇਹਨਾਂ ਦੇ ਜਿਹੜੇ ਇੱਦਾਂ ਦੇ ਪੇਰੈਂਟ ਸੀਗੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਫਾਰਮਲੀ ਉਹਨਾਂ ਨੂੰ ਚਾਰਜ ਕੀਤਾ ਗਿਆ ਸੀ। ਜੀ ਬਿਲਕੁਲ।
ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਰਾਜਕਨਵੀਰ ਸਿੰਘ ਜੀ ਦੱਸਿਆ ਸੀ ਵੀ ਜਰਮਨ ਦੇ ਵਿੱਚੋਂ ਕਿਸ ਤਰ੍ਹਾਂ 2 ਜਿਹੜੇ ਟਾਊਟ ਆ ਹਿੰਦੁਸਤਾਨ ਦੀ ਸਰਕਾਰ ਦੇ, ਉਹਨਾਂ ਨੂੰ ਜਰਮਨ ਦੀ ਸਰਕਾਰ ਵੱਲੋਂ ਅਰੈਸਟ ਕੀਤਾ ਗਿਆ ਆ। ਜਰਮਨ ਦੇ ਵਿੱਚ ਜਿਹੜੇ ਜਰਮਨ ਦੇ ਸਿੱਖ ਹੈਗੇ ਸਿਟੀਜ਼ਨ, ਉਹਨਾਂ ਦੇ ਉੱਤੇ ਇਹ ਟਾਊਟੀ ਕਰਦੇ ਸੀਗੇ ਤੇ ਇਹਨਾਂ ਨੇ ਕਹਿੰਦੇ $8100 ਦੇ ਕਰੀਬ ਜਿਹੜਾ ਆ ਉੱਥੇ ਦੀ ਰਿਸਰਚ ਐਨਾਲਿਸਿਸ ਵਿੰਗ ਕਰਕੇ ਏਜੰਸੀ ਆ, ਉਹਨਾਂ ਦੇ ਜਿਹੜੇ ਮਿਡਲਮੈਨ ਆ ਉਹਨਾਂ ਦੇ ਰਾਹੀਂ ਇਹ ਪੈਸੇ ਲਏ। ਇਹ ਸਾਰੀਆਂ ਖਬਰਾਂ ਜਿਹੜੀਆਂ ਆ ਹਿੰਦੁਸਤਾਨ ਦੀ ਸਰਕਾਰ ਨੂੰ ਦਿੰਦੇ ਸੀਗੇ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਇਹ ਖੁਦ ਬੰਦਾ ਜਿਹੜਾ ਤੀਮੀ ਆਦਮੀ ਆ, ਇਹਨਾਂ ਨੇ ਪਹਿਲਾਂ ਜਿਹੜਾ ਬੱਬਰ ਖਾਲਸਾ ਦੇ ਨਾਮ ਤੇ ਜਿਹੜਾ ਕਹਿੰਦੇ ਇੱਕ ਤਰ੍ਹਾਂ ਨਾਲ ਪੋਲੀਟੀਕਲ ਅਸਾਈਲਮ ਲਿਆ, ਉਹ ਤੋਂ ਬਾਅਦ ਫਿਰ ਇਹ ਬਾਦਲ ਗਰੁੱਪ ਨਾਲ ਰਲ ਗਏ, ਫਿਰ ਇਹ ਕਾਂਗਰਸ ਨਾਲ ਵੀ ਰਲ ਗਏ। ਸੋ ਇਸ ਦੇ ਨਾਲ ਇਹ ਮੁੱਦਾ ਜਿਹੜਾ ਇੱਕ ਵਾਰੀ ਫਿਰ ਪੂਰੇ ਦੁਨੀਆ ਦੇ ਵਿੱਚ ਗਰਮਾਇਆ ਆ ਵੀ ਕਿਸ ਤਰ੍ਹਾਂ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਹਨਾਂ ਵੱਲੋਂ ਜਿਹੜੇ ਇਹ ਟਾਊਟ ਛੱਡੇ ਗਏ ਆ ਵੱਖ-ਵੱਖ ਮੁਲਕਾਂ ਦੇ ਵਿੱਚ, ਜਿਹੜੇ ਗੁਰੂ ਘਰਾਂ 'ਚ ਲੜਾਈਆਂ ਹੁੰਦੀਆਂ ਆ, ਇਹ ਬਹੁਤ ਵਾਰ ਦੇਖਣ 'ਚ ਆਇਆ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇੱਦਾਂ ਦੇ ਬੰਦੇ ਹੀ ਕੰਮ ਕਰਦੇ ਆ। ਉਹਨਾਂ ਦਾ ਸਰੂਪ ਵੀ ਸਿੱਖੀ ਵਾਲਾ ਹੁੰਦਾ ਆ ਤੇ ਤੁਹਾਨੂੰ ਲੱਗਦੇ ਵੀ ਆ ਵੀ ਸਾਡੇ ਵਰਗੇ ਹੀ ਆ, ਨਾਅਰੇ ਵੀ ਉਹ ਉੱਦਾਂ ਦੇ ਲਾਉਂਦੇ ਆ, ਮੁੜ ਕੇ ਉਹ ਜਿਹੜੀ ਗਵਰਨਮੈਂਟ ਦੀ ਟਾਊਟੀ ਕਰਦੇ ਹੈਗੇ। ਸੋ ਸਾਨੂੰ ਸਾਰਿਆਂ ਨੂੰ, ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਜਿੰਨੇ ਬਾਹਰਲੇ ਮੁਲਕਾਂ 'ਚ ਰਹਿੰਦੇ ਆ, ਇਹ ਪੂਰੀ ਨਜ਼ਰ ਰੱਖਣੀ ਚਾਹੀਦੀ ਆ ਤੇ ਇੱਦਾਂ ਦਿਆਂ ਨੂੰ ਐਕਸਪੋਜ਼ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਇੱਦਾਂ ਦੇ ਮੀਡੀਆ ਦੇ ਨਾਲ ਰਿਲੇਟਡ ਹੈਗੇ। ਇਹ ਖੁਦ ਵੀ ਕਹਿੰਦੇ ਉੱਥੇ ਇੱਕ ਪੰਜਾਬੀ ਦਾ ਨਿਊਜ਼ਪੇਪਰ ਨਿਕਲਦਾ ਸੀ, ਉਹਦਾ ਇਹ ਪੱਤਰਕਾਰ ਬਣਿਆ ਹੋਇਆ ਸੀ। ਸੋ ਇੱਥੇ ਵੀ ਬਹੁਤ ਇੱਦਾਂ ਦੇ ਕਈ ਹੈਗੇ ਆ ਮੀਡੀਆ ਨਾਲ ਰਿਲੇਟਡ, ਚਾਹੇ ਉਹ TV ਹੋਵੇ, ਅਖਬਾਰਾਂ ਹੋਣ ਜਾਂ ਰੇਡੀਓ, ਪਈ ਜਿਹੜੇ ਦਵੱਲੇ ਜਿਹੜੇ ਕੰਮ ਕਰਦੇ ਹੈਗੇ, ਉੱਧਰ ਵੀ ਇਨਫੋਰਮੇਸ਼ਨ ਦਿੰਦੇ ਆ ਤੇ ਇੱਧਰ ਤੁਹਾਨੂੰ ਲੱਗਦਾ ਆ ਵੀ ਸ਼ਾਇਦ ਉਹ ਸਾਡੀ ਜਿਹੜੀ ਆ ਸਾਥ ਦੇ ਰਹੇ ਹੈਗੇ ਆ। ਸੋ ਆਪਣੇ ਜਿੰਨੇ ਵੀ ਸਰੋਤੇ ਸੁਣ ਰਹੇ ਹੈਗੇ ਆ, ਜ਼ਰੂਰ ਇੱਦਾਂ ਦਿਆਂ ਨੂੰ ਜਿਹੜਾ ਇੱਥੇ ਪਛਾਣਨਾ ਚਾਹੀਦਾ, ਐਕਸਪੋਜ਼ ਕਰਨਾ ਚਾਹੀਦਾ। ਤੇ ਜੇ ਤੁਹਾਨੂੰ ਲੱਗਦਾ ਹੈ ਵੀ ਕੋਈ ਵੀ ਇੱਦਾਂ ਦਾ ਹੈਗਾ ਸ਼ੱਕ ਆ, ਤਾਂ ਜ਼ਰੂਰ ਇੱਥੇ ਦੀਆਂ ਜਿਹੜੀ FBI ਆ ਜਾਂ ਗਵਰਨਮੈਂਟ ਆ, ਉਹਨਾਂ ਕੋਲ ਰਿਪੋਰਟ ਕਰਨਾ ਚਾਹੀਦਾ ਆ। ਜਰਮਨ ਤੋਂ ਬਾਅਦ ਕੈਨੇਡਾ ਵਾਲਿਆਂ ਨੇ ਆਲਰੇਡੀ ਕਾਫੀ ਸਿੱਖ ਆਰਗੇਨਾਈਜੇਸ਼ਨਾਂ ਉੱਥੇ ਐਕਟਿਵ ਹੋਈਆਂ ਤੇ ਉਹ ਹੁਣ ਕੈਨੇਡੀਅਨ ਸਰਕਾਰ ਕੋਲ ਇਹ ਮੁੱਦਾ ਚੁੱਕਣ ਜਾ ਰਹੇ ਆ ਵੀ ਕੈਨੇਡਾ ਦੇ ਵਿੱਚ ਵੀ ਜਿਹੜੇ ਆ ਇੱਦਾਂ ਦੇ ਲੋਕ ਜਿਹੜੇ ਆ ਉਹ ਕੰਮ ਕਰ ਰਹੇ ਆ, ਜਿਹੜੀ ਕਿ ਆਪਣੀ ਕਮਿਊਨਿਟੀ 'ਚ ਲੜਾਈਆਂ ਪਵਾਉਂਦੇ ਆ, ਗੁਰੂ ਘਰਾਂ 'ਚ ਲੜਾਈਆਂ ਪਾਉਂਦੇ ਆ ਤੇ ਗਲਤ ਇਨਫੋਰਮੇਸ਼ਨ ਦਿੰਦੇ ਹੈਗੇ ਆ ਜੀ ਬਿਲਕੁਲ। ਸੋ ਇਹ ਦੇਖੋ ਉਹਨਾਂ ਦੀ ਬੜੀ ਸਾਜ਼ਿਸ਼ ਆ, ਇਸ ਹਿਸਾਬ ਦੇ ਨਾਲ ਉਹ ਚੱਲ ਰਹੇ ਨੇ। ਉਹਨਾਂ ਨੇ ਅਸਾਈਲਮ ਦੇ ਹਿਸਾਬ ਦੇ ਨਾਲ ਹੀ ਉਹ ਲੋਕ ਉੱਥੇ ਪਹੁੰਚਾਏ ਹੋਏ ਨੇ, ਉਹਨਾਂ ਦੇ ਅਪਰੂਵ ਜਿਹੜੇ ਉਹ ਹੋਏ ਨੇ ਤੇ ਲੋਕਾਂ ਨੂੰ ਫਿਰ ਇੱਦਾਂ ਹੀ ਲੱਗਦਾ ਵੀ ਇਹ ਵੀ ਆਪਣੇ ਵਰਗੇ ਹੀ ਜਿਹੜੇ ਉਹ ਹੋਣਗੇ, ਪਰ ਇਨ ਦੀ ਐਂਡ ਉਹ ਤੁਹਾਡੇ ਪਿੱਠ ਦੇ ਵਿੱਚ ਛੁਰਾ ਇਸ ਹਿਸਾਬ ਨਾਲ ਖੋਭ ਰਹੇ ਆ। ਅਤੇ ਖਾਸ ਕਰਕੇ ਹੁਣ ਜਿਹੜੇ ਵਿਦੇਸ਼ੀ ਜਿਹੜੇ ਪੰਜਾਬੀ ਰਹਿ ਰਹੇ ਨੇ, ਜਿਹੜੇ ਉੱਥੋਂ ਦੇ ਜ਼ੁਲਮ ਤੋਂ ਤੰਗ ਹੋ ਕੇ ਇੱਥੇ ਆਏ ਹੋਏ ਨੇ, ਉਹਨਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਇਹ ਇਸ ਤਰੀਕੇ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਆ। ਸੋ ਸਭ ਨੂੰ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ ਇਸ ਚੀਜ਼ ਦੇ ਪ੍ਰਤੀ ਜ਼ਰੂਰਤ ਹੈਗੀ ਆ ਵੀ ਕੀ ਕੁਛ ਜਿਹੜਾ ਆ ਦਵੱਲੀਆਂ ਚਾਲਾਂ ਜਿਹੜੀਆਂ ਉੱਧਰ ਚੱਲ ਰਹੇ ਨੇ। ਹਾਂਜੀ, ਅਤੇ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਵੀ ਉਹ ਹੁਣ ਸਮਾਪਤ ਹੈਗਾ, ਪਰ ਜਾਂਦੇ ਜਾਂਦੇ ਇੱਕ ਜਿਹੜੀ ਸਾਇੰਸ ਦੇ ਨਾਲ ਜੁੜੀ ਹੋਈ ਬੜੀ ਵੱਡੀ ਖਬਰ ਜਿਹੜੀ ਆਈ ਆ, ਜਿਹੜੇ ਵੀ ਸਾਇੰਸ ਨੂੰ ਲਾਈਕ ਕਰਦੇ ਆ, ਖਾਸ ਕਰਕੇ ਪੁਲਾੜ ਦੇ ਨਾਲ, ਐਸਟਰੋਨੋਮੀ ਦੇ ਨਾਲ, ਬਲੈਕ ਹੋਲ ਦੀ ਇੱਕ ਪਹਿਲੀ ਤਸਵੀਰ ਵੱਖ-ਵੱਖ ਜਿਹੜੇ ਸਾਇੰਸਦਾਨਾਂ ਨੇ ਮਿਲ ਕੇ ਅੱਜ ਉਸ ਨੂੰ ਰਿਲੀਜ਼ ਕੀਤਾ ਆ। ਥਿਊਰੀ ਆਫ ਰਿਲੇਟਿਵਿਟੀ ਦੇ ਬਾਰੇ ਜਿਹੜੇ ਐਲਬਰਟ ਆਈਨਸਟਾਈਨ ਯੁੱਗ ਦਾ ਇੱਕ ਮਹਾਨ ਜਿਹੜਾ ਵਿਗਿਆਨੀ ਸਾਇੰਸਦਾਨ ਜਿਹੜਾ ਹੋਇਆ ਆ, ਉਸਨੇ ਉਸ ਦੇ ਬਾਰੇ ਜ਼ਿਕਰ ਕੀਤਾ ਸੀ ਅਤੇ ਇਸ ਜਿਹੜਾ ਬਲੈਕ ਹੋਲ ਆ ਉਸ ਦੀ ਤਸਵੀਰ ਜਾਰੀ ਕੀਤੀ ਆ। ਕਹਿੰਦੇ ਵੀ ਇਸ ਬਲੈਕ ਹੋਲ ਦੇ ਵਿੱਚ ਜਿਹੜਾ ਆਪਣਾ ਸੂਰਜ ਆ ਉਸ ਨੂੰ 8 ਬਿਲੀਅਨ ਵਾਰ ਉਸ ਦਾ ਜੇ ਭਾਰ ਹੋਵੇ ਤਾਂ ਉਹ ਓਡੀ ਵੱਡੀ ਜਿਹੜੀ ਬਲੈਕ ਹੋਲ ਦੱਸੀ ਜਾ ਰਹੀ ਆ। ਬਲੈਕ ਹੋਲ ਇੱਕ ਅਜਿਹੀ ਚੀਜ਼ ਆ ਜਿਸ ਦੇ ਵਿੱਚ ਕੋਈ ਵੀ ਮੈਟਰ ਮਾਸ ਜਿਹੜਾ ਉਹ ਆ ਜਾਂਦਾ ਅਤੇ ਮੁੜ ਕੇ ਇੱਕ ਹਿਸਾਬ ਦੇ ਨਾਲ ਬਾਹਰ ਨਹੀਂ ਜਾਂਦਾ। ਉੱਥੇ ਲਾਈਟ ਵੀ ਜਿਹੜੀ ਆ ਉਹ ਵਾਪਸ ਉਹ 'ਚੋਂ ਬਾਹਰ ਨਹੀਂ ਆ ਸਕਦੀ ਹੁੰਦੀ। ਸੋ ਸਾਇੰਸਦਾਨ ਬਹੁਤ ਖੁਸ਼ ਨੇ ਅਤੇ ਜਿਹੜੇ ਵਿਗਿਆਨ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਲਈ ਵੀ ਬੜੀ ਇੱਕ ਜਿਹੜੀ ਦਿਲਚਸਪ ਅਤੇ ਰੌਚਕ ਜਿਹੜੀ ਖਬਰ ਹੈ, ਇਹ ਤਸਵੀਰਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਨੇ। ਸੋ ਬਹੁਤ ਖੁਸ਼ੀ ਵਾਲੀ ਗੱਲ ਆ। ਅਤੇ ਕਹਿੰਦੇ ਵੀ ਵੱਖ-ਵੱਖ ਮੁਲਕਾਂ ਦੇ ਸਾਇੰਸਦਾਨ ਉਹਨਾਂ ਨੇ ਮਿਲ ਕੇ ਇੱਕ ਅਰਥ ਨੂੰ ਸਾਰੇ ਟੈਲੀਸਕੋਪਸ ਜਿਹੜੇ ਆ ਉਹਨਾਂ ਨੂੰ ਉਸ ਪਾਸੇ ਵੱਲ ਨੂੰ ਲਾ ਕੇ ਇਹ ਤਸਵੀਰ ਖਿੱਚਣ ਦੇ ਵਿੱਚ ਕਾਮਯਾਬ ਹੋਏ ਆ। ਬਹੁਤ ਲੰਮਾ ਸਮਾਂ, ਕਈ ਸਾਲਾਂ ਤੋਂ ਜਿਹੜੀ ਇਹਨਾਂ ਦੀਆਂ ਕੋਸ਼ਿਸ਼ ਆ ਇਸ ਤਸਵੀਰ ਨੂੰ ਖਿੱਚਣ ਦੀ ਉਹ ਚੱਲ ਰਹੀ ਸੀ। ਅੱਜ ਆਖਿਰਕਾਰ ਉਹ ਖਿੱਚਣ ਦੇ ਵਿੱਚ ਕਾਮਯਾਬ ਹੋਏ ਨੇ। ਕਾਮਯਾਬ ਤਾਂ ਪਹਿਲਾਂ ਦੇ ਹੋਏ ਸੀ, ਪਰ ਅੱਜ ਜਿਹੜੀ ਉਹਨਾਂ ਨੇ ਰਿਲੀਜ਼
ਕਰ ਦਿੱਤੀ ਹੈਗੀ। ਸੋ ਬਿਲਕੁਲ ਹਾਰਵਰਡ ਯੂਨੀਵਰਸਿਟੀ ਦੇ ਐਸਟਰੋਫਿਜ਼ਿਸਟ ਜਿਹੜੇ ਹੈਗੇ ਆ ਸ਼ੈਫਰਡ ਡੋਇਲਮੈਨ ਤੇ ਡਾਇਰੈਕਟਰ ਜਿਹੜੇ ਇੱਕ ਇਵੈਂਟ ਹੋਰਾਈਜ਼ਨ ਟੈਲੀਸਕੋਪ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਇਮੇਜਸ ਜਿਹੜੀਆਂ ਆਈਆਂ ਹੈਗੀਆਂ ਇਹ ਬਿਲਕੁਲ ਕਲੀਅਰ ਲਿੰਕ ਸ਼ੋ ਕਰਦੀਆਂ ਆ ਸੁਪਰ ਮੈਸਿਵ ਬਲੈਕ ਹੋਲਸ ਤੇ ਵਰਾਈਟ ਗਲੈਕਸੀਜ਼ ਦੇ ਵਿੱਚ। ਜੀ ਜੀ। ਤੇ ਹੁਣ ਜਿਹੜੇ ਆਪਾਂ ਹਰਜੋਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮਿਲਾਂਗੇ ਅਗਲੀ ਵਾਰ। ਸਭ ਨੂੰ ਹੀ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। Elk Grove ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 916669